ਤੇ ਹਾਂ ਜੀ ਹੁਣ ਮੇਰੀ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਨੇ ਉਹ ਖਤਮ ਹੋਈਆਂ ਨੇ ਤੇ ਮੈਂ ਪਹੁੰਚ ਗਈ ਹਾਂ ਆਪਣੇ ਦਾਦਕਿਆਂ ਦੇ ਪਿੰਡ। रायपुर सड़क तो पिछे पूरा जिहा छोटा जिहा पिंड सी। ठीक है। ਹੁਣ ਉਹ ਫੈਲ ਗਿਆ ਹੈ ਔਰ ਸਿਆਲਕੋਟ ਦਾ ਇੰਡਸਟਰੀਅਲ ਏਰੀਆ ਇੱਥੇ ਆ ਗਿਆ। ਇਹ ਨਾਲ ਜਿਹੜੀ ਫੈਕਟਰੀ ਹੈ ਸਾਡੇ ਸਿਆਲਕੋਟ ਦੀ 에ਅਰਲਾਈਨ 에ਅਰ ਸਿਆਲ ਉਹਦੇ ਚੇਅਰਮੈਨ ਦੀ ਫੈਕਟਰੀ ਹੈ। ठीक है। ਫਜ਼ਲ ਜਲਾਨੀ ਸਾਹਿਬ। ਇਹ ਸਾਰੀਆਂ ਸਰਜੀਕਲ ਡਾਕਟਰੀ ਔਜ਼ਾਰ ਬਣਾਉਣ ਵਾਲੀਆਂ ਫੈਕਟਰੀਆਂ ਨੇ, ਕੁਝ ਗਾਰਮੈਂਟਸ ਵਾਲੀਆਂ ਫੈਕਟਰੀਆਂ ਨੇ। ਉਹ ਅਗਰ ਉਹ ਪੁਰਾਣੇ ਬਜ਼ੁਰਗ ਅਗਰ ਹੁਣ ਦੁਨੀਆ ਤੇ ਆ ਜਾਣ ਤੇ ਮੇਰਾ ਖਿਆਲ ਹੈ ਉਹ ਆ ਕੇ ਪਛਾਣਨ ਨਾ ਕਿ ਉਹ ਸਾਡਾ ਹੀ ਪਿੰਡ ਹੈ। बदल गई है दुनिया, बदल गई जी जी। ਤੇ ਨਾਲ ਇੱਕ ਬੜੀ ਵੱਡੀ ਹਾਊਸਿੰਗ ਸੁਸਾਇਟੀ ਹੈ ਕਨਾਲ ਸਿਟੀ ਦੇ ਨਾਂ ਤੇ। जी जी। ਉਹ ਸਾਰੀਆਂ ਜ਼ਮੀਨਾਂ ਵਗਦੀਆਂ ਸਨ, ਉਦੋਂ ਫਸਲਾਂ ਬੀਜੀਆਂ ਜਾਂਦੀਆਂ ਸਨ। ਇਹ ਟ੍ਰੇਨ ਲਾਈਨ ਵੀ ਨਵੀਂ ਲੱਗਦੀ ਹੈ। ਹਾਂ ਨਹੀਂ ਪੁਰਾਣੀ ਪੁਰਾਣੀ ਹੈ ਜੀ, ਟ੍ਰੇਨ ਤਾਂ ਪੁਰਾਣੀ ਹੈ, ਨਵੀਂ ਇੱਥੇ ਅਸੀਂ ਪੁਰਾਣੀਆਂ ਨੂੰ ਬਰਬਾਦ ਕੀਤਾ, ਨਵੀਆਂ ਨਹੀਂ ਬਣਨ ਦਿੱਤੀਆਂ। ਇਹ ਜੰਮੂ ਜਾ ਰਹੀ ਹੈ ਨਾ जी जी। पहले गुरदासपुर जाएगी मेरे ख्याल नहीं जम्मू। अच्छा जम्मू ਅਸੀਂ ਜੰਮੂ ਜਾ ਸਿਆਲਕੋਟ ਔਰ ਇਹ ਗਵਰਨਮੈਂਟ ਸਾਹਿਬ ਫਿਰ ਇੱਥੇ ਸੰਬੜਿਆਲ ਜਿਹੜਾ ਹੈ ਇਹ ਸਾਰਾ ਏਰੀਆ ਸੰਬੜਿਆਲ ਸਿਟੀ ਹੈ। ਨਹੀਂ ਇਹ ਤਹਿਸੀਲ ਸਿਆਲਕੋਟ ਹੈ। अच्छा। ਸੰਬੜਿਆਲ ਹੈ, ਸੰਬੜਿਆਲ ਪਿੱਛੇ ਨਹਿਰ ਤੋਂ ਪਿੱਛੇ ਰਹਿ ਜਾਏਗਾ। ਨਵੀਂ ਤਹਿਸੀਲ ਹੈ, ਛੋਟੀ ਤਹਿਸੀਲ ਹੈ। ਠੀਕ ਹੈ। ਹਾਂ ਪਹਿਲੇ ਨਹੀਂ ਸੀ, ਹੁਣ ਬਣੀ ਹੈ 2005 ਵਿੱਚ। ਇਹ ਕੀ ਲਿਖਿਆ ਹੈ ਇਹਦੇ ਉੱਪਰ? ये लिखा है गवर्नमेंट मॉडल प्राइमरी स्कूल रायपुर। ਠੀਕ ਹੈ ਜੀ। ਇਹ ਪੁਰਾਣਾ ਤਾਲਾ ਸਕੂਲ ਲੱਗਾ। ਹੈ। हाँ जी। ਇਹ ਜਗ੍ਹਾ ਮੇਰੇ ਬਿਫੋਰ ਪਾਰਟੀਸ਼ਨ ਜੀ ਮੇਰੇ ਪੜਦਾਦਾ ਜੀ ਨੇ ਡੋਨੇਟ ਕੀਤਾ ਸੀ 1 ਏਕੜ ਸਕੂਲ ਨੂੰ। ਠੀਕ ਹੈ। ਇਹ ਸਕੂਲ ਕਿੰਨਵੀਂ ਤੱਕ ਚੱਲਦਾ ਹੈ? ਇਹ ਹੁਣ ਮਿਡਲ ਹੋ ਗਿਆ, ਪਹਿਲੇ ਪ੍ਰਾਇਮਰੀ ਸਕੂਲ ਪਹਿਲੇ ਠੀਕ ਹੈ। ਪ੍ਰਾਇਮਰੀ ਅੰਦਰ ਤਾਲਾ ਲੱਗਿਆ ਸੋ ਇਹ ਸਕੂਲ ਉਹ ਸਕੂਲ ਹੋਏਗਾ ਜਿੱਥੇ ਮੇਰੇ ਦਾਦਾ ਜੀ ਪੜ੍ਹੇ ਹੋਏ ਯੈਸ ਨੇ। ਬਿਲਕੁਲ। ਜੀ ਜੀ। ਸਰਦਾਰ ਸ਼ਿਵਦੇਵ ਸਿੰਘ ਘੁੰਮਣ ਉਹਨਾਂ ਨੇ 8 ਜਮਾਤਾਂ ਕੀਤੀਆਂ ਸਨ ਤੇ ਉਹ ਕਹਿੰਦੇ ਹੁੰਦੇ ਸਨ ਕਿ ਜਿਹੜੀਆਂ ਪਹਿਲਾਂ ਦੀਆਂ 8 ਜਮਾਤਾਂ ਸਨ ਹੁਣ ਦੀ ਡਿਗਰੀ ਦੇ ਬਰਾਬਰ ਨੇ। ਜੀ ਜੀ। ਔਰ ਸਾਰੇ ਪਿੰਡ ਦੇ ਜਿਹੜੇ ਲੋਕ ਸਨ ਚਿੱਠੀ ਹਿਸਾਬ ਕਿਤਾਬ ਉਹਨਾਂ ਦੇ ਕੋਲੋਂ ਕਰਵਾਉਣ ਆਉਂਦੇ ਹੁੰਦੇ ਸਨ। ਸੋ ਇਸ ਸਕੂਲ ਦੇ ਵਿੱਚ ਉਹ ਪੜ੍ਹੇ ਹੋਣਗੇ। ਬਿਲਡਿੰਗ ਨਵੀਂ ਬਣ ਗਈ ਨਾ। ਬਿਲਡਿੰਗ ਨਵੀਂ ਬਣ ਗਈ। ਪਰ ਜਗ੍ਹਾ ਤੇ ਹੋਈ ਜਗ੍ਹਾ ਇੰਡੀਆ ਤੇ ਪਾਕਿਸਤਾਨ ਇਹ ਅੰਗਰੇਜ਼ ਦੇ ਦੌਰ ਦਾ ਸਕੂਲ ਹੈ। ਇਹ ਗਾਲਬਨ ਬਣਿਆ 1827 ਚ, ਉਦੋਂ ਦਾ। ਔਰ ਇਹ ਗੇਟ ਇੱਥੋਂ ਦੀ ਅੰਦਰ ਵੜ ਕੇ ਫੈਸਲ ਉਹ ਗਏ ਹੋਣਗੇ ਕਦੀ ਤੇ ਜਾ ਕੇ ਉਹਨਾਂ ਨੇ ਇੱਥੋਂ ਵਿੱਦਿਆ ਪ੍ਰਾਪਤ ਕੀਤੀ ਹੋਏਗੀ। ਮੈਨੂੰ ਯਾਦ ਹੈ ਕਿ ਮੇਰੇ ਦਾਦਾ ਜੀ ਜਦੋਂ ਵੀ ਲਿਖਦੇ ਹੁੰਦੇ ਸਨ ਉਹ ਗੁਰਮੁਖੀ ਲਿਪੀ ਦੇ ਨਾਲੋਂ ਸ਼ਾਹਮੁਖੀ ਦੇ ਵਿੱਚ ਜ਼ਿਆਦਾ ਲਿਖਦੇ ਹੁੰਦੇ ਸਨ ਔਰ ਉਹਨਾਂ ਨੇ ਮੈਨੂੰ ਮੇਰਾ ਨਾਂ ਲਿਖਣਾ ਸਿਖਾਇਆ ਸੀ ਸ਼ਾਹਮੁਖੀ ਦੇ ਵਿੱਚ। ਉਹ ਅੱਜ ਵੀ ਮੈਨੂੰ ਯਾਦ ਹੈ, ਉਹ ਮੈਂ ਅੱਜ ਵੀ ਲਿਖ ਲੈਂਦੀ ਹਾਂ। ਸੋ ਇਹ ਉਹ ਸਕੂਲ ਹੈ। ਮੈਨੂੰ ਬਿਲਕੁਲ ਮੇਰੇ ਬਜ਼ੁਰਗਾਂ ਦੀਆਂ ਗੱਲਾਂ ਯਾਦ ਕਰਵਾ ਰਹੀਆਂ ਨੇ। ਦਾਦਾ ਜੀ ਨੂੰ ਅਸੀਂ ਪੁੱਛਿਆ ਨਾ ਤੁਹਾਡੇ ਬਚਪਨ ਦੇ ਬੇਟੀ, ਤੇ ਉਹਨਾਂ ਨੇ ਦੱਸਿਆ ਸਰਦਾਰ ਲਛਮਣ ਸਿੰਘ ਉਹ ਸਨ, ਜਿਹੜੇ ਸਰਦਾਰ ਨੱਥਾ ਸਿੰਘ, ਸਰਦਾਰ ਨੱਥਾ ਸਿੰਘ ਉਹ ਹੈ ਮੇਰੇ ਬਚਪਨ ਦੇ। ਸ਼ਿਵਦੇਵ ਸਿੰਘ ਘੁੰਮਣ ਮੇਰੇ ਦਾਦਾ ਜੀ। ਇੰਨਾ ਕਰ ਨਹੀਂ ਉਹਨਾਂ ਨੇ ਸਰ ਹਾਂਜੀ। ਜਿਹਦਾ ਨਾਂ ਨਾ, ਲੇਕਿਨ ਉਹਨਾਂ ਨੂੰ ਪਤਾ ਜਦੋਂ ਪਾਰਟੀਸ਼ਨ ਹੋਈ ਹੈ ਨਾ ਤੇ ਕਹਿੰਦੇ ਮੈਂ ਆਪਣੇ ਦੋਸਤਾਂ ਨੂੰ ਨਾ ਉਹਨਾਂ ਨੂੰ ਕੋਈ ਜਾਨੀ ਨੁਕਸਾਨ ਨਾ ਪਹੁੰਚਾਵੇ, ਮੈਂ ਰਾਤ ਨੂੰ ਛੱਡ ਕੇ ਆਇਆ ਕੈਂਪ 'ਚ ਆਪੀ ਖੁਦ। ਰੇਲਵੇ ਸਟੇਸ਼ਨ ਹੈ ਉਗੋਕੀ ਦਾ, ਉੱਥੇ ਬਣਿਆ ਸੀ ਕੈਂਪ, ਉੱਥੇ ਛੱਡ ਕੇ ਆਇਆ ਜੀ। ਤੁਹਾਡੇ ਪਿੰਡ ਇਹ ਕਹਿੰਦੇ ਨੇ ਬਾਜੀ ਨਹੀਂ ਜਿਵੇਂ ਕਹਿੰਦੇ ਬਾਜੀ। ਬਿਲਕੁਲ ਬਿਲਕੁਲ ਸਾਡੇ ਵੀ ਵੱਡਾ ਭਾ ਕਹਿੰਦੇ ਨੇ। ਤਾਂ ਹੀ ਮੈਂ ਇਹ ਸ਼ਬਦ ਜਿਹੜਾ ਦੁਆਬੇ ਚ ਆ ਜਿਹੜਾ ਕਹਿੰਦੇ ਨੇ ਇਹ ਸਿਆਲਕੋਟੀ ਇਹੀ ਕਹਿੰਦੇ ਨੇ, ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਕਹਿੰਦੇ ਨੇ ਵੱਡਾ ਭਾ। ਭੈਣ ਵੱਡੀ ਹੋਏ ਤੇ ਉਹਨੂੰ ਆਪੋ ਇਹ ਪਾਰਟੀਸ਼ਨ ਤੋਂ ਪਹਿਲੇ ਦਾ ਜਿਹੜਾ ਰਾਪ। ਇਹ ਨਵੀਂ ਆਬਾਦੀ ਹੈ ਤੇ ਪਾਰਟੀਸ਼ਨ ਦੀ ਗੱਲ ਹੈ।
ਇਹ ਪਹਿਲੀ ਹੁੰਦੀ ਸੀ ਨਾ ਇੱਥੇ ਜੀ, ਛੱਪੜ ਜੀ। ਹੁੰਦਾ ਸੀ। ਛੱਪੜ ਤੇ ਅਸੀਂ ਆਪ ਹੀ ਵੇਖਿਆ ਅੱਛਾ ਪਿੱਛੇ ਜਿਹੜਾ ਨਾਮ ਪੁਰਾਣਾ ਰਾਏਪੁਰ ਸੋ ਇੱਥੋਂ ਅੱਗੇ ਨਵਾਂ ਬਣਿਆ, ਹਾਂਜੀ ਇੱਥੋਂ ਪਿੱਛੇ ਪੁਰਾਣਾ। ਇਹ ਅੱਗੇ ਅਸੀਂ ਇੱਥੇ ਛੱਪੜ ਹੁੰਦਾ ਸੀ। ਇਹ ਛੱਪੜ ਹੁੰਦਾ ਸੀ। ਠੀਕ ਹੈ। ਇੱਥੇ ਹੁਣ ਇਹ ਘਰ ਸਾਰੇ ਨਵੇਂ ਬਣ ਗਏ ਨੇ। ਸੋ ਇੱਥੋਂ ਇੱਧਰ ਇੱਧਰ ਜਿਹੜਾ ਇਹ ਏਰੀਆ ਏ, ਇੱਥੇ ਬਜ਼ੁਰਗਾਂ ਦੇ ਪੈਰ ਲੱਗੇ ਹੋਣ। ਇਹ ਪੁਰਾਣਾ ਰਾਏਪੁਰ ਹੈ। ਆ ਦੇਖੋ ਕਿਵੇਂ ਛੱਤਾਂ ਉੱਪਰ ਜੁੜੀਆਂ ਹੋਈਆਂ ਨੇ। ਹਾਂਜੀ ਪੁਰਾਣੇ ਲਾਹੌਰ ਦੇ ਵਿੱਚ ਜਿਸ ਤਰ੍ਹਾਂ ਚੱਲ ਪੁਰਾਣੇ ਪਾਰਟੀਸ਼ਨ ਤੋਂ ਪਹਿਲੇ ਉਹਨਾਂ ਦੀਆਂ ਗਲੀਆਂ ਸੌੜੀਆਂ ਨੇ। ਜੀ ਜੀ ਉਹਦੀ ਇੱਕ ਲੌਜੀਕ ਇਹ ਹੈ ਕਿ ਉਦੋਂ ਬਿਜਲੀ ਕੋਈ ਨਹੀਂ ਸੀ, ਸਮਝਦੇ ਸਨ ਕਿ ਮਿਲੇ ਹੋਣਗੇ ਤੇ ਧੁੱਪ ਘੱਟ ਪਵੇਗੀ, ਠੰਡੇ ਰਹਿਣਗੇ ਮਕਾਨ। ਜੀ ਜੀ ਠੀਕ। ਇਹ ਪੁਰਾਣਾ ਰਾਏਪੁਰ ਸਾਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹੀ ਇੱਥੇ ਕਿਤੇ ਹੀ ਉਹ ਸਾਰਾ ਜਿਹੜਾ ਹੈ। ਇਹ ਹੁਣ ਉਹਨਾਂ ਦਾ ਇਹਨਾਂ ਦੇ ਆ ਗਿਆ ਬਜ਼ੁਰਗਾਂ ਦਾ ਮਹੱਲਾ ਸਾਡਾ ਘਰ ਆ ਗਿਆ ਨਾ ਹੁਣ ਤੁਹਾਡੇ ਮੱਲੇ ਅਸੀਂ ਆ ਗਏ ਤੇ ਹੁਣ ਸਾਨੂੰ ਤੁਸੀਂ ਘੁਮਾਓ ਫਿਰਾਓ। ਹਾਂਜੀ, ਤੁਸੀਂ ਅੱਗੇ ਆਓ। ਇਹ ਵੀ ਪੁਰਾਣਾ ਘਰ ਹੈ। ਇਹ ਵੀ ਪੁਰਾਣਾ ਸੀ। ਇਹ ਸਾਡਾ ਹੁਣ ਸਾਨੂੰ ਨਵਾਂ ਬਣਾ ਲਿਆ। ਟ੍ਰਿਪਲ ਸਟੋਰੀ ਸਾਡਾ ਪੁਰਾਣਾ ਹੀ ਹੁੰਦਾ ਸੀ। ਠੀਕ ਹੈ। ਉਹ ਜਿੱਥੋਂ ਬੱਚਾ ਨਹੀਂ ਨਿਕਲਿਆ ਹਾਂਜੀ। ਉਹ ਹਾਦੇ ਵੇਲੀ ਨੁਮਾ ਘਰ। ਆ ਜਿਹੜੇ ਗਾਰਡਰ ਦੇ ਉੱਪਰ ਨੇ ਪੁਰਾਣੇ ਨਹੀਂ ਕਿ ਨਵੇਂ? ਨਹੀਂ ਇਹ ਨਵੇਂ ਨੇ ਲੇਕਿਨ ਇਹ ਪੁਰਾਣਾ ਇਹਨਾਂ ਢਾਹ ਕੇ ਫੇਰ ਬਣਾਇਆ ਹੁਣ ਕੁਛ ਇਦਾਂ ਹੋ ਗਿਆ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਮੇਰੇ ਬਜ਼ੁਰਗਾਂ ਦੀ ਹਵੇਲੀ ਸੀ ਡਬਲ ਸਟੋਰੀ। ਉਹ ਇਹ ਆ ਗਿਆ ਠੀਕ ਹੈ। ਸਾਡਾ ਘਰ ਜੀ ਆਇਆ ਜੀ ਸੀ ਨਾ ਭਾਈ। ਸਾਰੀ ਕਈ ਤਰ੍ਹਾਂ ਨੇ। ਉਹ ਤੱਦੇ ਹੀ ਉਹ ਦਾਦਾ ਜੀ ਦੀ ਦੋਸਤ ਸੀ ਨਾ ਇੱਕੋ ਮਹੱਲੇ ਦੇ। ਇਹ ਮੇਰਾ ਘਰ ਠੀਕ ਹੈ। ਠੀਕ ਹੈ ਜੀ। ਸਾਡਾ ਵੀ ਪੁਰਾਣਾ ਹੀ ਘਰ ਸੀ। ਇਹ ਇੱਥੋਂ ਸ਼ੁਰੂ ਹੁੰਦੀ ਹਜੇ ਤੁਹਾਡੀ ਵੇਲੀ। ਠੀਕ ਹੈ। ਇਹ ਉਹ ਥੜੀ ਤੋਂ ਲੈ ਕੇ ਨਾ ਇੰਜ ਨੂੰ ਹੁੰਦਾ। ਇਹੋ ਇੱਟਾਂ ਲੱਗੀਆਂ ਨੇ ਉਹ ਵੀ ਇੰਨੀ ਜਿਹੀ ਇੱਟ ਸੀ ਪਿੱਛੋਂ ਤੱਕ ਜਾਂਦਾ ਘਰ। ਐਸ ਠੀਕ 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 ਠੀਕ। ਇਹਨਾਂ ਵੀ ਦੱਸੋ ਨਾ ਕਾਫੀਆਂ ਲੈਣ ਆਏ ਦਿਓ। ਇਹ ਫਿਕਰ ਰਹਿਣਾ ਘਰ ਤੁਹਾਡਾ ਹੀ ਰਹੇਗਾ। ਕਲੇਮ ਨਹੀਂ ਕਰਦੇ। ਬੈਠਣ ਕੋਈ ਪਤਾ ਨਹੀਂ ਤੁਹਾਡਾ। ਇਹ ਸਾਰਾ ਪਤਾ ਕੀ ਹੋਵੇ ਚਾਰ ਭਰਾ ਹਨ ਨਾ ਲਹਿਦਾ ਫਿਰ ਹੋ ਗਏ। ਇਹ ਡਬਲ ਸਟੋਰੀ ਹੁੰਦਾ ਸੀ ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਪੱਖਾ। ਉਹ ਮੈਂ ਇੱਥੇ ਹੀ ਵੇਖਿਆ। ਇੱਥੇ ਇਹਨਾਂ ਦੀ ਉਹ ਹੁੰਦੀ ਸੀ ਉਹ ਡਿਊਟੀ ਜੀ ਤੇ ਉਹਦੇ ਵਿੱਚ ਲੱਗਾ ਹੁੰਦਾ ਸੀ। ਸੋ ਇਹ ਹੈ ਜੀ ਉਹ ਜਗ੍ਹਾ ਜਿੱਥੇ ਕਿਤੇ ਮੇਰੇ ਦਾਦਾ ਜੀ ਪੜਦਾਦਾ ਜੀ ਉਹਨਾਂ ਨੇ ਆਪਣਾ ਵਕਤ ਗੁਜ਼ਾਰਿਆ ਹੋਵੇਗਾ ਪਾਰਟੀਸ਼ਨ ਤੋਂ ਪਹਿਲਾਂ। ਇਸ ਖੂਬਸੂਰਤ ਮਾਹੌਲ ਦੇ ਵਿੱਚ ਉਹਨਾਂ ਨੇ ਸਾਹ ਲਏ ਹੋਣਗੇ ਔਰ ਇਸ ਮਿੱਟੀ ਦੇ ਵਿੱਚ ਕੁਝ ਐਸਾ ਹੈ ਕਿ ਜਿਸ ਨੇ ਮੈਨੂੰ ਖਿੱਚ ਕੇ ਵਾਪਸ ਇੱਥੇ ਲੈ ਕੇ ਆਂਦਾ। ਇਹ ਠੀਕ ਹੈ ਕਿ ਬਹੁਤ ਕੁਝ ਬਦਲ ਗਿਆ ਹੈ ਪਰ ਲੋਕਾਂ ਦਾ ਪਿਆਰ ਨਹੀਂ ਬਦਲਿਆ, ਲੋਕਾਂ ਦੇ ਦਿਲ ਦੀ ਮੁਹੱਬਤ ਨਹੀਂ ਬਦਲੀ, ਇਹ ਆਬੋ ਹਵਾ ਨਹੀਂ ਬਦਲੀ। ਇਹ ਜਿਹੜਾ ਅੰਬਰ ਹੈ ਉੱਪਰ ਆਕਾਸ਼ ਹੈ ਉਹ ਉਹੀ ਹੈ, ਜਿਹੜੀ ਸਾਡੇ ਪੈਰਾਂ ਦੇ ਥੱਲੇ ਧਰਤੀ ਹੈ ਇਹ ਉਹੀ ਹੈ, ਇਹ ਬਦਲ ਨਹੀਂ ਸਕਦੀ। ਔਰ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਇੱਕ ਮੈਂ ਆਪਣਤ ਮਹਿਸੂਸ ਕਰਦੀ ਹਾਂ ਕਿ ਸਿਆਲਕੋਟੀਏ ਬੜੇ ਆਪਣਤ ਵਾਲੇ ਲੋਕ ਹੁੰਦੇ ਨੇ, ਉਹ ਅੱਜ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੈ। ਬਹੁਤ ਸਾਲਾਂ ਦੀ ਤੜਪ ਤੋਂ ਬਾਅਦ, ਬਹੁਤ ਸਾਲਾਂ ਰੱਬ ਦੇ ਅੱਗੇ ਅਰਦਾਸਾਂ ਕਰਨ ਤੋਂ ਬਾਅਦ ਅੱਜ ਮੈਨੂੰ ਇਹ ਵਕਤ ਨਸੀਬ ਹੋਇਆ ਔਰ ਮੈਂ ਆਪਣੇ ਸਾਰੇ ਇੱਥੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਹਾਂ। ਬਿਲਕੁਲ ਅਲੀ ਅਸਗਰ ਸਾਹਿਬ, ਅਹਿਮਦ ਰਜ਼ਾ ਸਾਹਿਬ, ਇਕਬਾਲ ਘੁੰਮਣ ਸਾਹਿਬ ਔਰ ਸਾਰੇ ਬਾਕੀ ਸਾਡੇ ਵੀਰ ਜੀ ਇੱਧਰ ਲਾਲਾ ਜੀ ਜਿਹੜੇ ਕਿ ਸਾਡੇ ਨਾਲ ਉਦੋਂ ਦੇ ਮੋਟਰਸਾਈਕਲ ਤੇ ਨਾਲ ਚੱਲ ਰਹੇ ਨੇ। ਮੈਂ ਇਹ ਸਮਝਦੀ ਹਾਂ ਕਿ ਜਦੋਂ ਨਾ ਸਾਨੂੰ ਇਹ ਲੱਗਦਾ ਹੁੰਦਾ ਕਿ ਸਾਡੀ ਯਾਤਰਾ ਹੁਣ ਕੰਪਲੀਟ ਹੋ ਗਈ ਹੈ, ਸਾਡੀ ਜਰਨੀ ਕੰਪਲੀਟ ਹੋ ਗਈ ਹੈ, ਅਸਲ ਦੇ ਵਿੱਚ
ਉਹ ਐਂਡ ਨਹੀਂ ਹੋਇਆ ਹੁੰਦਾ, ਉੱਥੋਂ ਸ਼ੁਰੂਆਤ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਅੱਜ ਮੇਰੀ ਭਾਲ ਦੀ ਮੁਕੰਮਲ ਨਹੀਂ ਹੋਈ, ਅੱਜ ਮੇਰੀ ਭਾਲ, ਅੱਜ ਮੇਰੀ ਖੋਜ ਦੀ ਸ਼ੁਰੂਆਤ ਹੋਈ ਹੈ। ਇਸ ਤੋਂ ਅੱਗੇ ਹੋਰ ਰਿਸ਼ਤੇ ਬਣਨਗੇ, ਇਹ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਮੈਂ ਪਿਆਰ ਮੁਹੱਬਤ ਦਾ ਸੰਦੇਸ਼ ਬਹੁਤ ਸਾਲਾਂ ਤੋਂ ਦਿੰਦੀ ਆਈ ਹਾਂ ਔਰ ਇਹ ਸੰਦੇਸ਼ ਇਸੇ ਤਰੀਕੇ ਨਾਲ ਹੀ ਜਾਰੀ ਰਹੇਗਾ। ਇਸ ਜਹਾਨ ਤੇ ਅਸੀਂ ਮੁਸਾਫਰ ਬਣ ਕੇ ਆਉਨੇ ਆ ਤੇ ਮੁਸਾਫਰ ਜਦੋਂ ਉਹਦਾ ਟਾਈਮ ਪੂਰਾ ਹੁੰਦਾ ਉਹ ਚਲੇ ਜਾਂਦਾ ਹੈ। ਨਾ ਇਹ ਹਵੇਲੀਆਂ ਸਾਡੇ ਨਾਲ ਜਾਂਦੀਆਂ ਨੇ, ਨਾ ਜਾਇਦਾਦਾਂ ਜਾਂਦੀਆਂ ਨੇ, ਪਰ ਇੱਕ ਪਿਆਰ ਮੁਹੱਬਤ ਜਿਹੜਾ ਨਾ ਉਹੀ ਲੋਕ ਯਾਦ ਕਰਦੇ ਨੇ। ਅੱਜ ਮੇਰੇ ਬਜ਼ੁਰਗ ਇੱਥੇ ਨਹੀਂ ਹੈਗੇ ਤੇ ਨਾ ਇਹ ਹਵੇਲੀਆਂ ਉਹ ਨਾਲ ਲੈ ਕੇ ਗਏ ਨੇ, ਨਾ ਲਹਿੰਦੇ ਪੰਜਾਬ ਵਾਲੀਆਂ ਲੈ ਕੇ ਗਏ ਨੇ, ਨਾ ਚੜ੍ਹਦੇ ਵਾਲੀਆਂ ਲੈ ਕੇ ਗਏ ਨੇ, ਪਰ ਉਹਨਾਂ ਦਾ ਦਿੱਤਾ ਹੋਇਆ ਪਿਆਰ ਤੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਉਹ ਅੱਜ ਮੇਰੇ ਵਿੱਚ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨੀ ਵਧੀਆ ਸਿੱਖਿਆ ਮੇਰੇ ਬਜ਼ੁਰਗਾਂ ਨੇ ਮੈਨੂੰ ਦਿੱਤੀ ਹੈ ਉਹਦਾ 10% ਵੀ ਮੈਂ ਆਪਣੇ ਬੱਚਿਆਂ ਨੂੰ ਦੇ ਸਕਾਂ। ਤੇ ਮੈਂ ਸਮਝਾਂਗੀ ਕਿ ਮੈਂ ਸਫਲ ਹੋ ਗਈ। ਮੈਂ ਤੁਹਾਡਾ ਸਾਰਿਆਂ ਦਾ ਭਰੀਆਂ ਅੱਖਾਂ ਦੇ ਨਾਲ ਧੰਨਵਾਦ ਕਰਦੀ ਹਾਂ। ਬਜ਼ੁਰਗੋ, ਸਤਿ ਸ੍ਰੀ ਅਕਾਲ। ਮੈਨੂੰ ਆਸ਼ੀਰਵਾਦ ਦੇ ਦਿਓ, ਪਿਆਰ ਦੇ ਦਿਓ ਆਪਣਾ। ਮੇਰੇ ਬਜ਼ੁਰਗ ਇਸ ਘਰ ਦੇ ਵਿੱਚ ਰਹਿੰਦੇ ਸਨ। ਨੱਥਾ ਸਿੰਘ ਘੁੰਮਣ ਮੇਰੇ ਪੜਦਾਦਾ ਜੀ ਤੇ ਸ਼ਿਵਦੇਵ ਸਿੰਘ ਘੁੰਮਣ ਮੇਰੇ ਦਾਦਾ ਜੀ ਤੇ ਪੂਰਨ ਸਿੰਘ ਘੁੰਮਣ ਮੇਰੇ ਦਾਦਾ ਜੀ ਦੇ ਭਰਾ। ਹਾਂਜੀ, ਇੱਥੇ ਬੱਚੇ ਸਨ ਜੋ ਗਏ ਨੇ 47 ਦਾ ਜੰਗ ਲੱਗਿਆ ਨੇ ਜੀ ਸਾਡਾ ਵੀ ਬਚਪਨ ਸੀ ਉਦੋਂ ਜੀ। 2.5 ਸਾਲ ਦੀ ਉਮਰ ਦੀ ਹਾਂਜੀ ਹੁਣ ਸੋਚਦੇ ਆ ਹੁਣ 10 ਸਾਲ ਮੈंने ਦਿੱਤੀ ਗੱਲ ਹੁਣ ਸੋਚੋ ਕਿ ਮੈਨੂੰ ਕੋਈ ਐਡਾ ਸਿਆਣਾ ਬੰਦਾ ਪਿੰਡ ਤੇ ਨਜ਼ਰ ਨਹੀਂ ਆਉਂਦਾ ਜੀ। ਜਿਹਨੂੰ ਬੰਦਾ ਬੁਲਾ ਕੇ ਤੇ ਤੁਹਾਨੂੰ ਦਰਿਆਫਤ ਕਰਾਏ ਕਿ ਇਹ ਬੰਦੇ ਨੂੰ ਪਤਾ ਸੀ ਕਿ ਕੌਣ ਜੀ। ਪਰ ਨਹੀਂ, ਮੈਂ ਇੰਨੇ 'ਚ ਹੀ ਬੜੀ ਖੁਸ਼ ਹਾਂ। ਤੁਹਾਡਾ ਮੈਨੂੰ ਆਸ਼ੀਰਵਾਦ ਮਿਲ ਗਿਆ ਨਾ। ਅੱਲਾਹ ਤਾਲਾ ਬਜ਼ੁਰਗ ਸਾਰੇ ਸਾਂਝੇ ਹੁੰਦੇ ਨੇ, ਜੀ ਆ ਜੀ ਕੋਈ ਫਰਕ ਨਹੀਂ ਪੈਂਦਾ। ਜੇ ਇਦਾਂ ਕੱਟ ਮਾਰੀਏ ਨਾ ਸਾਰਿਆਂ ਦੇ ਲਾਲ ਰੰਗ ਦਾ ਹੀ ਖੂਨ ਨਿਕਲਦਾ ਹੈ, ਜੀ ਕਿਸੇ ਦਾ ਕੋਈ ਚਿੱਟਾ ਜਾਂ ਨੀਲਾ ਖੂਨ ਨਹੀਂ ਨਿਕਲਦਾ। ਇਹ ਜਿਹੜੀਆਂ ਵੰਡੀਆਂ ਪਾਈਆਂ ਨੇ ਨਾ, ਇਹ ਸਰਕਾਰਾਂ ਨੇ ਪਾ ਦਿੱਤੀਆਂ ਜਾਂ ਹਕੂਮਤਾਂ ਨੇ ਪਾ ਦਿੱਤੀਆਂ। ਆਮ ਲੋਕਾਂ ਦੇ ਵਿੱਚ ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਇਹਨਾਂ ਦੇ ਸਰਦਾਰਾਂ ਦਾ ਜਿਹੜਾ ਮਜ਼ਹਬ ਹੈ ਤੁਹਾਡਾ ਤੇ ਮੁਸਲਮਾਨ ਦਾ ਬੜਾ ਕਲੋਜ਼ ਸੀ ਜੀ ਜਿਹੜਾ ਵੱਡਿਆਂ ਕੋ ਸੁਣਦੇ ਰਹੇ ਜੀ ਆਪ ਲੋਕ ਉਹਦੇ ਤਬਾਦਲੇ ਕਰਕੇ ਆਪਸ ਵਿੱਚ ਨਾ ਕਲਮਾ ਪੜ ਗਏ ਤੇ ਮੁਸਲਮਾਨ ਹੋ ਗਏ ਕਾਫੀ। ਮੇਰੇ ਆਪਣੇ ਜਦੋਂ ਆਉਂਦੇ ਰਿਹਾ ਕੜਿਆਲਾ ਪਿੰਡ ਹੈ ਸਾਡੇ ਸਮਝਿਆ ਨਾ ਉੱਥੋਂ ਦਾ, ਲੇਕਿਨ ਉਹ ਕਤਲ ਹੋ ਗਏ, ਆਪੋ ਜੀ ਭਰਾਵਾਂ ਨੇ ਕਤਲ ਕਰਕੇ ਹਿੰਦੁਸਤਾਨ ਤੁਰ ਗਏ। ਉਹ ਵੀ ਮਤਲਬ ਸਿੱਖ ਸਨ। ਮੇਰਾ ਇਹ ਜਿਹੜਾ ਸਾਰਾ ਇਲਾਕਾ ਹੀ ਹੈ ਨਾ, ਇਹ ਸਾਰਾ ਹੀ ਸਾਡਾ ਹੀ ਇਲਾਕਾ ਸੀ। ਰੋੜਸ ਮੇਰੀ ਨਾਨੀ ਦਾ ਪਿੰਡ ਸੀ, ਨਾਨਾ ਜੀ ਦਾ ਖਰੋਲੀਆਂ, ਇਹ ਦਾਦਾ ਜੀ ਦਾ। ਅਸੀਂ ਘੁੰਮਣ ਆ ਨਾ ਤੇ ਘੁੰਮਣਾ ਦੇ ਸਾਰੇ ਪਿੰਡ ਜਿਹੜੇ ਇਹ ਇਹਨਾਂ ਪਿੰਡਾਂ ਦੀਆਂ ਬੜੀਆਂ ਗੱਲਾਂ ਮੈਂ ਸੁਣੀਆਂ ਨੇ ਬਚਪਨ ਦੇ ਵਿੱਚ। ਔਰ ਇਹ ਅੱਜ ਕਾਫੀ ਸਭ ਬੱਚੇ ਵੀ ਮਤਲਬ ਸਿਆਣਾ ਬੰਦਾ ਕੋਈ ਨਹੀਂ ਸਾਡੇ ਉੱਤੇ ਰਿਹਾ ਕਿ ਜਿਹੜਾ ਇਸ ਦੇ ਕਾਬਲ ਜਿਹੜਾ ਤੁਹਾਨੂੰ ਸਾਰੀ ਮਾਲੂਮਾਤ ਨੂੰ ਫਰਾਹਮ ਕਰਨਾ ਜੀ। ਬੜੀ ਚੀਜ਼ ਦੇ ਉਹ ਘੁੰਮਣਾ ਦੀ ਚੀਮਿਆਂ ਦੀ ਇਹਨਾਂ ਦੇ ਬੜੇ ਕਲੋਜ਼ ਨੇ ਆਪਸ ਵਿੱਚ ਦੋ ਤਰ੍ਹਾਂ। ਹਾਂਜੀ, ਚੀਮੇ ਮੇਰੇ ਜਿਹੜੇ ਫਾਦਰ ਦੇ ਨਾਨਕੇ ਨੇ ਉਹ ਚੀਮੇ ਸਨ। ਉਹ ਚੁੱਕੇ ਪਿੰਡ ਉਹ ਵੀ ਇੱਥੋਂ ਉਹਨਾਂ ਦਾ ਮੈਨੂੰ ਹੁਣ ਯਾਦ ਨਹੀਂ, ਮੈਂ ਪਤਾ ਕਰਕੇ ਆਵਾਂਗੀ ਅਗਲੀ ਵਾਰੀ ਕਿ ਉਹ ਚੀਮੇ ਸਾਰੇ ਚੀਮੇ ਸਨ। ਜੀ ਜੀ ਸਾਰੇ ਇਹ ਜਿਹੜੇ 6-6 7-7 ਫੁੱਟ ਲੰਬੇ ਉੱਚੇ, ਹਾਂ ਜਵਾਨ, ਰੰਗ ਵੀ ਚਿੱਟੇ ਉਹਨਾਂ ਦੇ, ਮਤਲਬ ਉਹਨਾਂ ਦੇ ਖੁੱਲੇ ਸਰੀਰ। ਹਾਂਜੀ ਬਿਲਕੁਲ ਬਿਲਕੁਲ। ਬਹੁਤ ਹੀ ਮੈਨੂੰ ਖੁਸ਼ੀ ਹੋ ਰਹੀ ਹੈ, ਬਹੁਤ ਹੀ ਮੈਂ ਜਜ਼ਬਾਤੀ ਫੀਲ ਕਰ ਰਹੀ ਹਾਂ। ਪਿੱਛੇ ਜਿਹਨੇ ਇੱਥੇ ਗਿਆ ਹੈ ਕਰਤਾਰਪੁਰ, ਉੱਥੇ 5-7 ਸਰਦਾਰਾਂ ਨਾਲ ਮੁਲਾਕਾਤ ਹੋਈ, ਬੜੀ ਖੁਸ਼ੀ ਨਾਲ ਮੇਰੇ ਮਲਾਇਆ ਜੀ। ਉੱਥੇ ਗਏ ਬੇਟੀ ਬੇਟਾ ਚਾਹੇ 2-3 ਵਾਰ। ਸੋ ਮੈਂ ਅੱਜ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਸੈਟੀਸਫੈਕਸ਼ਨ ਫੀਲ ਕਰ ਰਹੀ ਹਾਂ। ਬਹੁਤ ਹੀ ਇੱਕ ਮੈਨੂੰ ਅੰਦਰੋਂ ਸਕੂਨ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੀ ਉਸ ਧਰਤੀ ਤੇ ਵਾਪਸ ਆਈ ਹਾਂ। ਉਸ ਧਰਤੀ ਤੇ ਜਿੰਨਾ ਸੋਚਿਆ ਸੀ ਕਿ ਇੰਨਾ ਕੁ ਪਿਆਰ ਮਿਲੇਗਾ, ਉਸ ਤੋਂ ਦੁੱਗਣਾ ਤਿੱਗਣਾ ਕਰਕੇ ਪਿਆਰ ਮੈਨੂੰ ਮਿਲਿਆ। ਉਹੀ ਆਪਣਾ ਜਿਹੜੀ ਮਿਲਾਪੜਾਪਣ ਜਿਹੜਾ ਹੁੰਦਾ ਹੈ, ਆਪਣਾਪਣ, ਕਿ ਘਰ ਆਏ ਨੂੰ ਚਾਹ ਤੋਂ ਬਿਨਾਂ ਨਹੀਂ ਜਾਣ ਦੇਣਾ ਜਾਂ ਲੱਸੀ ਤੋਂ ਬਿਨਾਂ ਨਹੀਂ ਜਾਣ ਦੇਣਾ, ਜਾਂ ਅਗਲੇ ਨੂੰ ਕਹਿਣਾ ਕਿ ਨਹੀਂ ਮੈਂ ਸੁੱਕਾ ਪਿਆਰ ਨਹੀਂ ਦੇਣਾ। ਜਿਵੇਂ ਤੁਸੀਂ ਅੱਗੇ ਦੇਖਿਆ ਕਿ ਬਜ਼ੁਰਗ ਕਹਿੰਦੇ ਨੇ ਸੁੱਕਾ ਪਿਆਰ ਨਹੀਂ ਦੇਣਾ ਧੀਆਂ ਨੂੰ। ਉਹਨਾਂ ਨੇ 500 ਰੁਪਇਆ ਦਿੱਤਾ। ਇਹ ਜਿਹੜੀਆਂ ਇਹ ਚੀਜ਼ਾਂ ਨੂੰ ਤੁਸੀਂ ਦੌਲਤ ਨਾਲ ਕਦੇ ਵੀ ਤੋਲ ਨਹੀਂ ਸਕਦੇ। ਇਹ ਜਿਹੜੀਆਂ ਚੀਜ਼ਾਂ ਨੇ, ਇਹੀ ਅਸੀਂ ਸਿੱਖੀਆਂ ਨੇ ਤੇ ਇਹੀ ਅਸੀਂ ਅਗਲੀ ਜਨਰੇਸ਼ਨ ਨੂੰ, ਆਉਣ ਵਾਲੀ ਪਨੀਰੀ ਨੂੰ ਇਹ ਚੀਜ਼ ਸਿਖਾਣੀ ਹੈ। ਤੇ ਮੈਂ ਚਾਹੁੰਦੀ ਹਾਂ ਕਿ ਜਿਹੜੇ ਇੱਥੇ ਦੇ ਸਾਡੇ ਇੱਥੇ ਬੱਚੇ ਨੇ, ਮੈਂ ਚਾਹੁੰਦੀ ਹਾਂ ਕਿ ਇਹ ਬੱਚੇ ਵੀ ਪੰਜਾਬੀ ਨੂੰ ਪਿਆਰ ਕਰਨ, ਆਪਣੇ ਪਿਛੋਕੜ ਨੂੰ ਪਿਆਰ ਕਰਨ, ਆਪਣੇ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣ
ਤਾਂ ਜੋ ਉਧਰਲਾ ਪੰਜਾਬ ਤੇ ਇਧਰਲਾ ਪੰਜਾਬ ਅਸੀਂ ਰਲ ਕੇ ਕੁਝ ਨਾ ਕੁਝ ਇਹ ਜਿਹੜੇ ਸਾਡੀ ਵਿਰਾਸਤ ਹੈ ਇਸ ਨੂੰ ਸੰਭਾਲ ਸਕੀਏ, ਕਿਉਂਕਿ ਇਸ ਦੀ ਬੜੀ ਜ਼ਰੂਰਤ ਹੈ। ਸੰਭਾਲਣਾ ਬੜਾ ਮੁਸ਼ਕਿਲ ਹੈ ਬੱਚੀ, ਮੈਂ ਜੇ ਕਹਾਂਗਾ ਆਪਣੀ ਸੋਚ ਦੇ ਮੁਤਾਬਕ ਉਸ ਹਿਸਾਬ ਨਾਲ 47 ਤੋਂ ਅੱਗੇ ਕਿੰਨੇ 75 ਸਾਲ ਹੋ ਗਏ, ਅਜੇ ਤੱਕ ਕਿਸੇ ਪਾਸੇ ਗੱਲ ਨਹੀਂ। ਹੁਕਮਰਾਨ ਹੀ ਉਧਰ ਵੀ ਇਹੋ ਜਿਹੇ ਨੇ, ਹੁਕਮਰਾਨ ਇੱਧਰ ਵੀ ਇਹੋ ਜਿਹੇ ਜੀ। ਅਸਲ ਜਿਹੜੀ ਬਾਤ ਹੈ, ਹਕੀਕਤ ਜਿਹੜੀ ਹੈ ਨਾ, ਦੋ ਮਜ਼ਹਬਾਂ ਦੇ ਵਿੱਚ ਮੁਸਲਮਾਨ ਔਰ ਸਰਦਾਰਾਂ ਦਾ ਇਹਨਾਂ ਨੂੰ ਮਿਲਾਪ ਕਰਨ ਲਈ ਕਰਾਉਣ ਦੀ ਵਾਸਤੇ ਕਿਸੇ ਹੁਕਮਰਾਨ ਨੇ ਵੀ ਕੋਸ਼ਿਸ਼ ਨਹੀਂ ਕੀਤੀ। ਹੁਕਮਰਾਨ ਵੀ ਸਾਡੇ ਵਿੱਚੋਂ ਹੀ ਅਸੀਂ ਚੁਣ ਕੇ ਵੋਟਾਂ ਪਾ ਕੇ ਬਣਾਉਣੇ, ਤੁਹਾਡੇ ਵੀ ਹੁਣ ਵੋਟਾਂ ਪਈਆਂ ਨੇ, ਤੇ ਇਹ ਮੈਨੂੰ ਲੱਗਦਾ ਕਿ ਹੌਲੀ ਹੌਲੀ ਪਰਿਵਰਤਨ ਜ਼ਰੂਰ ਆਏਗਾ, ਚੇਂਜ ਆਏਗੀ। ਸਾਨੂੰ ਵੀ ਇਤਮਾਨਾਨ ਰੱਖਣਾ ਪਏਗਾ, ਥੋੜਾ ਜਿਹਾ ਸਬਰ ਰੱਖਣਾ ਪਏਗਾ ਤੇ ਥੋੜੀ ਕੋਸ਼ਿਸ਼ ਜਾਰੀ ਰੱਖਣੀ ਪਏਗੀ। ਕੋਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਜਾਰੀ ਰੱਖਦੇ ਆ ਉਹਨਾਂ ਦਾ ਰਿਜ਼ਲਟ ਸਾਨੂੰ ਇੱਕਦਮ ਨਹੀਂ ਮਿਲਦਾ, ਪਰ ਜੇ ਅਸੀਂ ਥੋੜਾ ਜਿਹਾ ਦਿਲ 'ਚ ਧੀਰਜ ਰੱਖੀਏ, ਸਬਰ ਰੱਖੀਏ, ਇਤਮਾਨਾਨ ਰੱਖੀਏ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮਾਲਕ ਮਿਹਰ ਕਰੇਗਾ। ਚਲੋ ਅਸੀਂ ਨੇ ਦੇਖਿਆ ਜਾਂ ਸਾਡੇ ਵੱਡਿਆਂ ਨੇ ਦੇਖਿਆ, ਉਸੇ ਤੱਕ ਆਉਣ ਨਸਲ ਜਿਹੜੀ ਅਗਲੀ ਮੁੰਡੇ ਹੀ ਬੱਚੇ ਨੇ ਉਹ ਵੀ ਇਸ ਚੀਜ਼ ਨੂੰ ਦੇਖ ਲੈਣ। ਜੀ ਸੋ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਹੁਣ ਬੀਬੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਹਾਂਜੀ ਖਰੀਅਤ ਜੀ 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 ਵਾਲੇਕੁਮ ਸਲਾਮ। ਅਸਲ ਚ ਸੁਣ ਕੇ ਨਾ ਜੋ ਤੁਹਾਡੇ ਵੱਲੋਂ ਕਿ ਆਏ ਨੇ, ਹਾਂਜੀ, ਇਹਨਾਂ ਦੇ ਪਿੱਛੇ ਸੀ ਸਾਰਾ ਕੁਝ ਹੈ ਉਹਨਾਂ ਦਾ ਸੀ ਜੀ। ਉਹ ਨਾਲ ਵਾਲੇ ਘਰ ਚ ਮੈਂ ਇੱਥੇ ਦੇਖਣ ਆਈ ਹਾਂ ਕਿ ਕੀ ਹੈ। ਹਾਂਜੀ ਹਾਂਜੀ। ਤੁਹਾਡਾ ਕੀ ਨਾਮ? ਮੇਰਾ ਨਾਮ ਜੀ ਨਸੀਮ ਸਫੀਆ ਹੈ। ਉਹ ਵੈਸੇ ਪੱਪੀ ਕਹਿੰਦੇ ਨੇ ਸਾਰੇ। ਪੱਪੀ? ਹਾਂਜੀ। ਕੱਚੇ ਨਾਮ ਵਧੀਆ ਹੁੰਦੇ ਨੇ। ਆ ਬਸ ਉਹੀ ਕਿ ਸਾਰੇ ਕਹਿੰਦੇ ਨਸੀਮ ਸਫੀਆ ਤਾਂ ਕਿਤੇ ਨਹੀਂ। ਜੀ ਜੀ ਜੀ। ਹੋਰ ਤੁਹਾਡਾ ਕੀ ਹਾਲ ਹੈ? ਕੋਈ ਬਹੁਤ ਹੀ ਵਧੀਆ ਹੋ ਗਿਆ ਹਾਲ, ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਆਪਣੇ ਪਿੰਡ 'ਚ ਆਈ ਹਾਂ ਮੈਂ, ਇਹ ਮੇਰਾ ਪਿੰਡ ਸੀ, ਸਾਨੂੰ ਵੀ ਇਸ ਮੇਰੇ ਤਰ੍ਹਾਂ ਹੀ ਬਜ਼ੁਰਗਾਂ ਦਾ ਖੁਸ਼ੀ ਪਿੰਡ ਸੀ। ਬਿਲਕੁਲ ਖੁਸ਼ੀ ਹੁੰਦੀ ਮੈਂ ਆਪਣੇ ਘਰ ਆ ਗਈ ਹਾਂ। ਮੈਂ ਆਪਣੇ ਬਜ਼ੁਰਗਾਂ ਨੂੰ ਮਿਲਣਾ ਚਾਹਨੀ ਆ। ਮੈਨੂੰ ਬੜੀ ਖੁਸ਼ੀ ਹੁੰਦੀ ਉਹਨਾਂ ਨੂੰ, ਕਿਉਂਕਿ ਸਾਰੇ ਤੇ ਫੌਤ ਹੋ ਗਏ ਨੇ। ਤੇ ਉਹ ਇਹ ਵੀ ਕਿ ਜੇਕਰ ਕੋਈ ਨਜ਼ਰ ਆ ਜਾਂਦਾ, ਉਹਨਾਂ ਦਾ ਦੋਸਤ, ਕੋਈ ਉਹਨਾਂ ਦਾ ਭਾਈ, ਕੋਈ ਕਲਾਸ ਫੈਲੋ, ਤੇ ਬਹੁਤ ਦਿਲੀ ਖੁਸ਼ੀ ਹੁੰਦੀ ਹੈ ਉਹਨਾਂ ਦਾ ਮਿਲ ਕੇ। ਤੇ ਅੱਜ ਮੇਰੇ ਆਪਣੇ ਨਾਨੀ ਦੇ ਪਿੰਡ ਗਈ ਹਾਂ ਤੇ ਉੱਥੋਂ ਵੀ ਮਿੱਟੀ ਲਈ ਹੈ, ਤੇ ਮੈਂ ਅੱਜ ਇਸ ਪਿੰਡ ਦੀ ਵੀ ਮਿੱਟੀ ਆਪਣੇ ਵਾਪਸ ਲੈ ਕੇ ਜਾਣੀ ਹੈ। ਜਦੋਂ ਮੈਂ ਆਪਣੇ ਫਾਦਰ ਸਾਹਿਬ ਤੇ ਮਦਰ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਮੈਂ ਆਪਣੇ ਪਿੰਡ ਆਈ ਹਾਂ, ਤੇ ਉਹਨਾਂ ਦੀ ਇੱਕੋ ਹੀ ਗੁਜ਼ਾਰਿਸ਼ ਸੀ ਕਿ ਉਸ ਪਿੰਡ ਦੀ ਮਿੱਟੀ ਲੈ ਕੇ ਆਉਣਾ, ਤੇ ਮੈਂ ਅੱਜ ਇਸ ਪਿੰਡ ਦੀ ਮਿੱਟੀ ਲੈ ਕੇ ਜਾਵਾਂਗੀ ਆਪਣੇ ਨਾਲ। ਤੁਸੀਂ ਮਿੱਟੀ ਲੈ ਕੇ ਜਾਓ ਤੇ ਉਹਨਾਂ ਨੂੰ ਵੀ ਤੁਸੀਂ ਲੈ ਕੇ ਆਣਾ ਸੀ ਨਾ। ਉਹ ਥੋੜੇ ਬਜ਼ੁਰਗ ਹੋ ਗਏ ਨੇ ਹੁਣ। ਬਜ਼ੁਰਗ ਹੋ ਗਏ ਨੇ। ਹਾਂਜੀ। ਤੇ ਕੋਈ ਗੱਲ ਨਹੀਂ, ਹੁਣ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਗੱਡੀਆਂ, ਜਹਾਜ਼, ਸਾਰਾ ਕੁਝ ਆ ਜਾਂਦਾ ਹੈ। ਵੀਲ ਚੇਅਰ ਤੇ ਬਿਠਾ ਕੇ ਬੰਦਾ ਲੈ ਜਾਂਦਾ ਉਹਨਾਂ ਨੂੰ। ਹਾਂਜੀ। ਇੰਨੇ ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਇੰਨਾ ਪਿਆਰ ਹੈ। ਕਿਉਂਕਿ ਸਾਡੇ ਜਿਹੜੇ ਵੱਡੇ ਸੀ ਉਹਨਾਂ ਨੂੰ ਸ਼ੌਕ ਸੀ ਇੰਡੀਆ ਜਾਣ ਦਾ। ਜੀ ਜੀ ਜੀ। ਜਿੱਥੋਂ ਆਏ ਸਨ, ਉੱਥੋਂ ਆਏ ਸਨ ਇੱਧਰ, ਤੇ ਉਹਨਾਂ ਨੂੰ ਸ਼ੌਕ ਸੀ ਕਿ ਅਸੀਂ ਉੱਧਰ ਜਾਈਏ ਕਿਸੇ ਤਰੀਕੇ। ਸਲਾਮ ਵਾਲੇਕੁਮ ਬੀਬੀ ਜੀ, ਕੀ ਹਾਲ? ਠੀਕ ਠਾਕ ਹੋ? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ। ਬਸ ਵਧੀਆ। ਅੰਦਰ ਹੀ ਮਿਲਣਾ। ਅੱਛਾ, ਅਸੀਂ ਉਹਨਾਂ ਨੂੰ ਅੰਦਰ ਮਿਲ ਲੈਣੇ ਆ। ਮੇਰੇ ਖਿਆਲ ਚ ਪ੍ਰੇਅਰ ਕਰ ਰਹੇ ਨੇ। ਠੀਕ ਨਹੀਂ ਹੈ ਨਾ, ਇੱਧਰ ਨੇ ਬੈਠੇ ਕੁਰਾਨ ਪਾਕ ਪੜ੍ਹ ਰਹੇ ਨੇ। ਫਿਰ ਮੈਂ ਡਿਸਟਰਬ ਨਹੀਂ ਕਰਨਾ। ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ। ਨਾਲ ਜਾਓ ਚਲੋ ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਕੋਈ ਐਸੀ ਗੱਲ ਨਹੀਂ। ਹਾਂਜੀ। ਸਲਾਮ ਵਾਲੇਕੁਮ ਬੀਬੀ ਜੀ। ਇਹ ਇਸ ਘਰ ਦੀ ਸਭ ਤੋਂ ਛੋਟੀ ਨੂੰਹ ਨੇ, ਬਹੂ ਨੇ। ਬਿਲਕੁਲ ਠੀਕ ਠਾਕ। ਤੁਸੀਂ ਪਹਿਲੇ ਇੱਥੇ ਰਹਿੰਦੇ ਹੁੰਦੇ ਸੀ? ਹਾਂਜੀ। ਲਿਆੜੀ ਚਲ ਗਈ ਹੁਣ ਤੇਰੀ ਫੇਰ। ਬਸ ਲਾਈਟ ਚਲੀ ਜਾ ਰਹੀ ਹੈ। ਬਸ ਬਹੁਤ ਵਧੀਆ। ਰੁਕੋ ਗਿਆ ਜੀ ਰਾਤ ਇੱਥੇ। ਰੱਖ ਲਓ। ਰੱਖ ਲਓ। ਤੁਸੀਂ ਹਮੇਸ਼ਾ ਨਹੀਂ ਆ ਜਾਓਗੇ। ਇੱਕ ਰਾਤ ਦੀ ਕਿਹੜੀ ਗੱਲ ਹੈ? ਜਦੋਂ ਰੂਹਾਂ ਦਾ ਪਿਆਰ ਹੁੰਦਾ ਨਾ, ਫਿਰ ਭਾਵੇਂ ਤੁਸੀਂ ਇੱਥੇ ਰਾਤ ਰਵੋ ਜਾਂ ਅਸੀਂ ਇੱਥੇ ਰਾਤ ਰਹੀਏ, ਇੱਕੋ ਹੀ ਗੱਲ ਹੈ। ਇੱਕੋ ਹੀ ਗੱਲ ਹੈ। ਇੱਕੋ ਹੀ ਗੱਲ ਹੈ। ਤੁਸੀਂ ਇੱਥੇ ਖੁਸ਼ੀ ਨਾਲ ਰਵੋ, ਹਾਂ। ਖੁਸ਼ੀ ਨਾਲ ਰਵੋ, ਬਹੁਤ ਆਬਾਦ ਰਵੋ, ਹਾਂਜੀ। ਖੁਸ਼ ਰਵੋ। ਅੱਲਾਹ ਤੁਹਾਨੂੰ ਵੀ ਖੁਸ਼ੀ ਚ ਰੱਖੇ। ਬਹੁਤ ਬਹੁਤ ਸ਼ੁਕਰੀਆ। ਦੁਆਵਾਂ ਦੇ ਨਾਲ ਸਾਡੇ ਮਿਲਣ ਨਾਲ ਬਣ ਕੇ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਮਿਲਣ ਨਾਲ। ਜੀ ਜੀ ਅੱਗੇ ਵੀ ਤੁਸੀਂ 2-4 ਦਫਾ ਆਏ ਜੇ, ਤੇ ਕਦੀ ਅਸੀਂ ਸਕੂਲ ਹੋਣਾ, ਕਦੀ ਕਿਤੇ ਹੋਣਾ, ਸਾਨੂੰ ਪਤਾ ਹੀ ਬਾਅਦ ਚ ਚੱਲਦਾ। ਜੀ ਤੇ ਹੁਣ ਇੱਧਰ ਹੀ, ਇਹ ਮੇਰੀ ਨਾਨੀ ਦਾ ਘਰ ਜੇ, ਜੀ। ਇਹ ਮੇਰੀ ਮਾਮੀ ਨੇ ਸਾਰਿਆਂ ਤੋਂ ਛੋਟੀ। ਅੱਛਾ। ਹਾਂਜੀ। ਇਹਨਾਂ ਉੱਤੋਂ ਹੀ ਵਹਾ ਲਿਆ, ਸਾਰਾ ਢਾਹ ਢੂ ਕੇ ਤੇ ਬਣਾਇਆ। ਕਿਉਂਕਿ ਇਹਨਾਂ ਦਾ ਆਪਣਾ ਜੋ ਸੀ, ਇਹਨਾਂ ਦਾ ਤਾਂ ਆਪਣਾ ਸੀ ਚਵਾਰਾ। ਇਹ ਚਵਾਰੇ ਵਾਲੇ ਮਸ਼ਹੂਰ ਨੇ ਜੀ ਸਾਰੇ ਪਿੰਡ ਚੋਂ। ਚੁਬਾਰੇ 'ਚ ਕਿਤੇ ਪਹਿਲਾਂ ਪੱਖਾ ਵੀ ਉੱਪਰ ਲੱਗਾ ਹੁੰਦਾ ਸੀ। ਪਤਾ ਨਹੀਂ, ਉਹ ਸਾਡੀ ਨਾਨੀ ਅੰਮੀ ਨੂੰ ਪਤਾ ਹੋਣਾ ਹੈ, ਕਿਸੇ ਨੂੰ। ਹੋਰ ਸਾਨੂੰ ਵੈਸੇ ਨਹੀਂ ਪਤਾ ਉਹ ਚੀਜ਼ ਦਾ। ਤੇ ਇਹ ਸੀ ਕਿ ਮਮਟੀ ਵੀ ਬਣੀ ਸੀ ਉੱਪਰ, ਤੇ ਚਵਾਰਾ ਸੀ, ਤੇ ਸਾਰਾ ਪਿੰਡ ਇਹਨਾਂ ਨੂੰ ਚਵਾਰੇ ਵਾਲੇ ਦੇ ਨਾਂ ਤੋਂ ਜਾਣਦੇ ਜੀ।
ਜੀ 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 ਕੋਈ ਹੋਰ ਚੁਬਾਰਾ ਨਹੀਂ ਸੀ ਨਾ ਆਇਆ ਤੇ ਅਸੀਂ ਇਸ ਘਰ ਦੇ ਵਿੱਚ ਮਤਲਬ ਹੁਣ ਇਹਨੂੰ ਜ਼ਿਆਦਾ ਘਰ, ਇੱਕ ਘਰ ਚੋਂ ਜ਼ਿਆਦਾ ਘਰ ਬਣ ਗਏ ਨੇ। ਡਿਵਾਈਡ ਹੋ ਗਏ ਨੇ ਸਾਰੇ, ਮਤਲਬ ਕਿ ਜਿਹੜੇ ਮੇਰੇ ਮਾਮੂ ਸਨ ਨਾ ਸਾਰੇ, ਉਹ ਸਾਰੇ ਫੌਤ ਹੋ ਗਏ ਨੇ। ਅੱਗੋਂ ਮਾਮੂਆਂ ਦੇ ਬੱਚੇ ਨੇ, ਮਾਮੀਆਂ ਨੇ ਮੇਰੀਆਂ, ਉਹ ਵੀ 2 ਰਹਿ ਗਈਆਂ ਨੇ। ਬਾਕੀ ਅੱਲਾਹ ਤਾਲਾ ਇਹਨਾਂ ਨੂੰ ਯਾਦ ਕਰੇ, ਸਾਰੇ ਬੱਚੇ ਨੇ ਅੱਗੋਂ, ਉਹ ਸਭ ਲੈਦਾ ਆਪਦੇ। ਹਾਂਜੀ, ਤੋਂ ਢਾਹ ਕੇ ਫਿਰ ਇਸ ਤਰ੍ਹਾਂ ਬਣਾਉਣਾ ਪੈ ਗਿਆ ਨਾ। ਠੀਕ ਠੀਕ ਠੀਕ, ਮਤਲਬ ਜ਼ਿਆਦਾ ਲੋਕ ਹੋ ਜਾਂਦੇ ਨੇ ਪਰਿਵਾਰ ਨਾ। ਅਲੱਗ-ਅਲੱਗ ਕਰ। ਹਾਂਜੀ, ਪਰਿਵਾਰ ਅਲੱਗ-ਅਲੱਗ ਕਰ ਦਿੰਦੇ। ਜੀ 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 ਜੀ। ਉਹ ਵੀ ਕੋਠੇ ਨੂੰ ਵਹਾ ਲਿਆ। ਅੱਛਾ, ਮੈਂ ਕੋਟ ਤੋਂ ਹੀ ਵਹਾ ਕੇ ਚਲੋ ਲਿਆ ਪੱਪੀ ਜੀ ਕੋਠਾ ਵਿਖਾ ਕੇ ਲੈ। ਓਕੇ ਵੀ ਜੀ। ਕੋਠੇ ਤੇ ਜਾ ਕੇ ਦੇਖ। ਛਾਤੇ ਦਾ ਯਾਰ। अस्सलाम वालेकुम जी सारिਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ, ਨਿਵਾਸੀ ਜੇ ਕੇ ਉਹਨੂੰ ਪਿਆਰ ਦਿਓ। ਤੁਸੀਂ ਇਮੋਸ਼ਨਲ ਹੋ ਰਹੇ ਹੋ, ਜਜ਼ਬਾਤੀ ਹੋ ਰਹੇ ਹੋ। ਇੱਧਰ ਆ ਜਾਓ, ਇੱਧਰ ਇੱਧਰ ਆ ਜਾਓ, ਤੁਸੀਂ ਇੱਧਰ ਆ ਜਾਓ, ਇੱਧਰ ਆ ਜਾਓ। ਕੋਈ ਨਹੀਂ, ਮੈਂ ਉਧਰ ਆ ਜਾਂਦੀ। ਬਾਬੂ ਤੇ ਬਵੋ, ਜਿਹੜਾ ਜ਼ਰੂਰੀ ਹੈ ਨਾ, ਜਾਂ ਇਹਨਾਂ ਨੂੰ ਮੇਰੇ ਨਾਲ ਇੱਧਰ ਬਿਠਾ ਦਿਓ। ਇੱਧਰ ਬਵੋ, ਇਹ ਬਾਜੀ ਦੇ ਨਾਲ। ਇਹ ਆਂਸੂ ਉਹੀ ਨੇ ਜਿਹੜੇ ਮੇਰੇ ਅੱਖਾਂ ਚੋਂ ਨਿਕਲੇ ਨੇ। ਇਹ ਤੁਹਾਡੇ ਆਪਣੇ ਹੀ ਨਿਕਲ ਆਉਣੇ ਜੇ ਬਾਬਾ। ਹਾਂਜੀ, ਇਹ ਉਹੀ ਆਂਸੂ ਨੇ ਜਿਹੜੇ ਮੇਰੇ ਨਿਕਲ ਰਹੇ ਸਨ ਨਾ ਪਹਿਲਾਂ। ਬਿਲਕੁਲ, ਬੈਠੋ। ਕੋਈ ਬਾਬਾ ਜੀ ਕੋਈ ਪੁਰਾਣੀ ਗੱਲ ਸੁਣਾ ਦਿਓ ਮੈਨੂੰ। ਮੇਰੇ ਬਜ਼ੁਰਗ ਇਸੇ ਪਿੰਡ ਦੇ ਸਨ। ਸਾਡੇ ਬਜ਼ੁਰਗ ਦਾ ਕੀ ਨਾਮ ਸੀ? ਨੱਥਾ ਸਿੰਘ ਘੁੰਮਣ ਮੇਰੇ ਪੜਦਾਦਾ ਜੀ ਤੇ ਖੁਸ਼ੀ ਉਹਨਾਂ ਦਾ ਲਾਲੇ ਸੈਦ ਘੁੰਮਣ। ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ? ਦੋ ਦਾਦੇ, 2 ਭਰਾ ਸਨ, ਇੱਕ ਦਾ ਨਾਂ ਗੋਇੰਦਾ ਸੀ, ਇੱਕ ਦਾ ਨਾਂ ਜੀਂਦਾ। ਕੀ ਦੱਸਿਆ ਨਾਮ? ਇੱਕ ਦਾ ਗੋਇੰਦਾ ਸੀ, ਇੱਕ ਦਾ ਨਾਂ ਜੀਂਦਾ ਸੀ। ਇਹ ਗਵਿੰਦਾ ਹੈ ਤੇ ਕੀ ਹੈ ਜੇਬ ਚ ਰੱਖੋ ਨਾ। ਇਹ 2 ਭਰਾ ਸਨ। ਉਹ ਤੁਹਾਡੇ ਦਾਦਾ ਜੀ। ਤੁਸੀਂ ਤੁਹਾਡੇ ਬਜ਼ੁਰਗ ਉਧਰਲੇ ਪਾਸਿਓਂ ਇੱਧਰ ਆਏ ਨੇ ਕਿ ਤੁਸੀਂ ਇੱਥੇ ਦੇ ਹੀ ਸੀ? ਅਸੀਂ ਇੱਥੋਂ ਦੇ ਹੀ ਹਾਂ। ਮੈਨੂੰ ਤੁਸੀਂ ਇਹ ਦੱਸੋ, ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ ਆਏ ਨੇ? ਤੁਸੀਂ ਕੀ ਸੋਚ ਕੇ ਤੁਹਾਡਾ ਮਨ ਭਰਿਆ, ਇਹ ਮੈਨੂੰ ਦੱਸੋ। ਮੇਰਾ ਕੀ ਦੱਸਾਂ? ਇਹ ਪੂਰਾ ਪਿੰਡ ਜਿਹੜਾ ਨਾ, ਇਹ ਘੁੰਮਣ ਵਾਲਾ ਪਿੰਡ ਹੈ। ਤੇ ਮੇਰੇ ਜਿਹੜੇ ਦਾਦੇ ਸਨ ਨਾ, ਉਹ ਚਾਚੇ ਬਾਬੇ ਦੇ 7 ਭਰਾ ਸਨ। ਮੇਰਾ 2 ਸਨ, ਜਿਹੜੇ ਮੇਰੇ ਸਕਾ ਦਾਦਾ ਸੀ ਨਾ, 2 ਭਰਾ ਸਨ। ਇੱਕ ਦਾ ਨਾਂ ਗੋਇੰਦਾ ਸੀ, ਇੱਕ ਦਾ ਨਾਂ ਜੋਇੰਦਾ ਸੀ। ਤੇ ਇਹ ਅੱਲਾ ਨੂੰ ਪਤਾ ਕਿ ਮੈਨੂੰ ਨਹੀਂ ਪਤਾ ਕਿ ਕਿਹੜਾ ਮੁਸਲਮਾਨ ਹੋਇਆ ਸੀ ਦੋਵਾਂ ਚੋਂ। ਹਾਂਜੀ, ਤੇ ਮੇਰੇ ਵਾਲਦ ਦਾ ਨਾਮ ਚੋਰੀ ਮੌਜੀਨ। ਠੀਕ। ਮੌਜੀਨ ਜੱਟ ਘੁੰਮਣ। ਤੇ ਬੇਟਾ ਮੈਨੂੰ ਤੇ ਨਹੀਂ ਇਸ ਗੱਲ ਦਾ ਪਤਾ, ਕਿਉਂਕਿ ਮੇਰੇ ਹੋਣ ਤੋਂ ਪਹਿਲਾਂ ਚਲੇ ਗਏ ਸਨ। ਮੇਰੀ ਪੈਦਾਇਸ਼ ਸਨ 50 ਦੀ। ਹਾਂਜੀ, 2-3 ਸਾਲ ਪਹਿਲੇ ਚਲੇ ਗਏ ਸਨ। ਪਰ ਉਹ ਜਿਹੜੀਆਂ ਗੱਲਾਂ ਨੇ, ਉਹ ਸੁਣ ਕੇ ਉਹ ਦਰਦ ਤੁਸੀਂ ਅੱਜ ਵੀ ਆਪਣੇ ਸੀਨੇ ਦੇ ਵਿੱਚ ਲੁਕਾਇਆ ਹੈ। ਇਸੇ ਕਰਕੇ ਤੁਹਾਡੀਆਂ ਅੱਜ ਅੱਖਾਂ ਦੇ ਵਿੱਚੋਂ ਹੰਝੂ ਆਏ ਨੇ, ਕਿਉਂਕਿ ਉਹ ਦਰਦ ਕਿਤੇ ਨਾ ਕਿਤੇ ਨਸੂਰ ਬਣ ਕੇ ਤੁਹਾਡੇ ਸੀਨੇ ਦੇ ਵਿੱਚ ਅੱਜ ਵੀ ਹੈ। ਤੇ ਇਹ ਜਿਹੜਾ ਤੁਹਾਡਾ ਦਰਦ ਹੈ ਤੇ ਇਹ ਮੇਰਾ ਦਰਦ ਹੈ। ਅਜੇ ਕਿ ਮੇਰੀ ਜਿਹੜੀ ਪੀੜ੍ਹੀ ਹੈ, ਤੁਹਾਡੇ ਤੋਂ ਅਗਲੀ ਪੀੜ੍ਹੀ ਮੇਰੀ ਹੈ। ਮੇਰੇ ਜਿਹੜੇ ਬਜ਼ੁਰਗ ਨੇ ਉਹ ਵੀ ਤੁਹਾਡੀ ਉਮਰ ਦੇ ਨੇ। ਪਰ ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਵੀ ਸਮਝਦੀ ਹਾਂ ਕਿ ਉਹ ਦਰਦ ਮੈਂ ਆਪਣੇ, ਜਿੰਨਾ ਕੁ ਉਹਨਾਂ ਦਾ ਦਰਦ ਸੀ, ਉਹਨਾਂ ਕੁ ਦਰਦ ਮੈਂ ਆਪਣੇ ਦਿਲ ਦੇ ਵਿੱਚ ਰੱਖਿਆ ਹੈ, ਤਾਂ ਜੋ ਮੈਂ ਅੱਜ ਇੱਥੇ ਆਈ ਹਾਂ। ਮੇਰੇ ਵੀ ਅਥਰੂ ਨਿਕਲ ਰਹੇ ਨੇ। ਕੁਝ ਕੁ ਜਜ਼ਬਾਤ ਨੇ, ਕੁਝ ਕੁ ਖੁਸ਼ੀ ਹੈ, ਕੁਝ ਕੁ ਗਮੀ ਵੀ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਮੈਂ ਉਸ ਧਰਤੀ ਨੂੰ ਮਿਲੀ ਹਾਂ, ਤੇ ਗਮੀ ਜਾਂ ਜਿਹੜਾ ਦੁੱਖ ਹੈ ਉਹ ਇਸ ਕਰਕੇ ਵੇ ਕਿ ਇਹ ਵੰਡੀਆਂ ਕਿਉਂ ਪਈਆਂ ਨੇ। ਕੁਝ ਕੁ ਕਿਲੋਮੀਟਰ ਦੇ ਫਾਸਲੇ ਤੇ
ਅਸੀਂ ਇੱਕ ਦੂਸਰੇ ਨੂੰ ਮਿਲ ਨਹੀਂ ਸਕਦੇ। ਇੰਨੇ ਵੱਡ ਵਡਾਂਗ ਹੋਏ, ਇੰਨਾ ਸਾਡਾ ਕਤਲੇਆਮ ਹੋਇਆ, ਇੰਨਾ ਸਾਡਾ ਨੁਕਸਾਨ ਹੋਇਆ, ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਪੰਜਾਬੀਆਂ ਦਾ। ਪੰਜਾਬ ਨੇ ਇਹ ਜਿਹੜਾ ਸੰਤਾਪ ਹੰਢਾਇਆ, ਅੱਜ ਵੀ ਹੰਢਾ ਰਿਹਾ ਸਾਡਾ। ਇਹ ਜਿਹੜੇ ਮੇਰੇ ਅਥਰੂ ਨੇ, ਇਹਦੇ ਦੋ ਪਹਿਲੂ ਨੇ। ਇੱਕ ਪਹਿਲੂ ਮੇਰਾ ਇਹ ਕਿ ਖੁਸ਼ੀ ਨਾਲ ਮੈਂ ਤੁਹਾਨੂੰ ਮਿਲਿਆ, ਤੇ ਦੂਸਰਾ ਪਹਿਲੂ ਇਹ ਕਿ ਜੁਦਾਈ ਪਈ। ਦੋ ਪਹਿਲੂ ਕਿ ਤੁਸੀਂ ਆਏ ਹੋ, ਬਹੁਤ ਤੁਹਾਡੀ ਮਿਹਰਬਾਨੀ, ਲੇਕਿਨ ਅੱਜ ਤੁਸੀਂ ਜਾਣਾ ਨਹੀਂ, ਤੁਸੀਂ ਮੇਰੇ ਕੋਲ ਆ ਗਏ। ਬਾਬਾ ਜੀ ਅਸੀਂ ਦੁਬਾਰਾ ਫੇਰ ਆਵਾਂਗੇ। ਅੱਜ ਤੇ ਅਸੀਂ ਇਸ ਪਿੰਡ ਨੂੰ ਲੱਭ ਲਿਆ। ਬੇਟਾ ਕਿੱਥੋਂ ਕੀ ਪਤਾ ਹੁਣ ਕਿਸੇ ਤੁਹਾਡੀਆਂ ਲੰਬੀਆਂ ਉਮਰਾਂ ਹੋਣ, ਬਹੁਤ ਲੰਬੀਆਂ ਉਮਰਾਂ ਹੋਣ। ਬਾਜੀ ਇੱਕ ਗੱਲ ਉਹ ਜਿਹੜੀ ਤੁਸੀਂ ਨਹੀਂ ਨੋਟ ਕੀਤੀ, ਉਹ ਕਹਿੰਦੇ ਨੇ ਕਿ ਜਿਹੜੇ ਮੇਰੇ ਦਾਦਾ ਸਨ ਨਾ, ਉਹ ਚਾਚੇ ਬਾਬਿਆਂ ਦੇ 7 ਭਰਾ ਸਨ। 7 ਉਹਦਾ ਮਤਲਬ ਉਹ ਤੁਹਾਡੇ ਜਿਹੜੇ ਇੱਕ ਭਰਾ ਦੇ ਜਿਹੜੇ ਸਨ ਨਾ, ਉਹ 7 ਪੁੱਤਰ ਸਨ। ਇੱਕ ਭਰਾ ਦਾ ਇੱਕੋ ਹੀ ਪੁੱਤਰ ਸੀ, ਚੌਰੀ ਮੌਜ ਦੀ, ਉਹ ਵੀ ਇਕੱਲਾ। ਉਹਦੇ ਭਰਾ ਦੇ 7 ਪੁੱਤਰ ਸਨ। ਭਰਾ ਹੀ ਹੋਏ ਨਾ, ਚਾਚੇ ਬਾਬੇ ਦੇ ਭਰਾ ਹੋਏ ਨਾ। ਇਹ ਪੂਰਾ ਪਿੰਡ ਜਿਹੜਾ ਨਾ ਉਹਨਾਂ ਦਾ ਖਾਨਦਾਨ। ਤੇ ਮੇਰਾ ਪਿਓ ਕਿਸੇ ਦਾ ਨਾਂ ਯਾਦ ਸੀ ਬਜ਼ੁਰਗਾਂ ਕੋ ਸੁਣਿਆ ਹੋਵੇ? ਮੈਂ ਦੱਸਿਆ ਜੀ। ਨਹੀਂ, ਉਹਨਾਂ ਤੋਂ ਇਲਾਵਾ ਹੋਰ ਕੋਈ, ਆਪਣੇ ਦਾਦਿਆਂ ਦੂਆਂ ਤੋਂ ਇਲਾਵਾ ਕੋਈ ਹੋਰ ਉਹਨਾਂ ਦੇ ਜਿਹੜੇ ਚਾਚੇ ਸਨ, ਚਾਚੇ ਤਾਏ ਚੋਂ ਕੋਈ? ਇਹ ਜਿਹੜੇ ਜਿੱਥੇ ਭਾਰਾਂ ਦਾ ਘਰ ਹੈ ਨਾ ਪੁਰਾਣਾ, ਇਸ ਘਰ ਦੇ ਵਿੱਚ ਤਾਰਾ ਚੰਦ ਸੀ। ਅੱਛਾ। ਤੇ ਸਾਡੇ ਮਸਾਏ ਜਿਹੜੇ ਨੇ ਵੀ ਉਹਨਾਂ ਦੇ ਮਤਲਬ ਇਹ ਜਿੰਨੇ ਘਰ ਸਨ ਨਾ, ਇਹ ਆਪੋ ਚ ਪੂਰਾ ਇੱਕ ਕਬੀਲਾ ਕੁਣਬਾ ਸੀ, ਖਾਨਦਾਨ ਸੀ। ਇਹਨਾਂ ਦੇ ਦਾਦੇ ਦਾ ਨਾਮ ਨੱਥਾ ਸਿੰਘ ਸੀ, ਭਲਵਾਨ। ਪੜਦਾਦਾ ਜੀ ਪੜਦਾਦਾ ਜੀ ਅੱਛਾ, ਸੁਣਿਆ ਹੋਵੇ ਤੁਸੀਂ? ਭਲਵਾਨੀ ਕਰਦੇ ਸਨ। ਸਾਬਤ ਹੋ ਗਈ ਇੱਕੋ ਪੀੜੀ ਹੈ। ਇੱਕੋ ਪੀੜ੍ਹੀ ਹੈ। ਹਾਂ। ਸਾਰੇ ਉਹ ਦੋ ਪੁਸ਼ਤਾਂ ਤੋਂ ਦੋ ਪੁਸ਼ਤਾਂ ਤੋਂ 4 ਪੁਸ਼ਤਾਂ ਤੋਂ 5 ਤੋਂ ਫਿਰ ਜਾ ਕੇ ਇੱਕ ਹੀ ਹੁੰਦੇ ਨੇ ਸਾਰੇ। ਹਾਂ, ਇਹ ਤਕਰੀਬਨ 3 ਪੁਸ਼ਤਾਂ ਤੋਂ ਜਾ ਕੇ ਇੱਕ ਨੇ। ਕਿਉਂਕਿ ਸਾਡੇ ਕੁਛ ਜਿਹੜੇ ਨੇ ਰੀਮਪੁਰ ਅੱਲਾ ਦੋ ਕਰੀ ਜਿਹੜੇ ਨਾ, ਉਹ ਵੀ ਸਾਡੇ ਆਪਣੇ ਨੇ। ਚਾਚੇ ਬਹਾਦਰ ਹਰੀ, ਚਾਚੇ ਬਾਦਰ। ਹਾਂਜੀ। ਉਹ ਚਾਚਾ ਵੀ ਅਕਸਰ ਵਿਚਾਰਾ ਹਾਂ, ਵੀ ਰੋਂਦਾ। ਇਹ ਸਭ ਤੁਸੀਂ ਕਿਉਂ ਖਲੋਤੇ? ਨਹੀਂ, ਮੈਂ ਆਪ ਹੀ ਭਾ ਘੜਾ, ਕੋਈ ਗੱਲ ਹੈ ਕਿ ਚਾਚਾ ਬਹਾਦਰ ਆਉਂਦਾ ਡੇਰੇ ਤੇ ਆਉਂਦਾ ਰਹਿੰਦਾ। ਉਹ ਕਿਤੋਂ ਦੂਜੀ ਗੱਲ ਇੱਥੋਂ ਹੁੰਦਾ ਚਾਚਾ ਬਹਾਦਰ ਹੈ ਅੱਗੋਂ ਹਾਫਿਜ਼ ਦਾ ਮਾਲਕ ਜਿਹੜਾ, ਚਾਚਾ ਹੁਣ ਉਹ ਤਾਂ ਬੁੱਢਾ ਹੋਇਆ, ਅੱਗੋਂ ਮੁੰਡਾ ਹਾਫਿਜ਼। ਬੇਟਾ ਕੋਈ ਪਾਣੀ ਛਣੀ ਤੇ ਬਣਾ ਨਹੀਂ, ਚਾਹ ਪੀਤੀ ਹੈ। ਤੁਸੀਂ ਵੀਜ਼ਾ ਲਵਾਓ, ਉਧਰ ਆਓ ਸਾਡੇ ਕੋਲ, ਤੁਹਾਨੂੰ ਉਧਰਲੇ ਪੰਜਾਬ ਚ ਘੁਮਾਈਏ। ਵੈਸੇ ਉੱਥੇ ਤੁਹਾਨੂੰ ਲੱਭਣਾ ਕੁਛ ਨਹੀਂ, ਪੁਰਾਣਾ ਕੁਛ ਨਹੀਂ ਹੈਗਾ ਉੱਥੇ। ਨਹੀਂ, ਇੱਥੋਂ ਜਦੋਂ ਗਏ ਸਨ ਨਾ, ਤੇ ਇਹ ਮੈਂ ਸੁਣਿਆ ਕਿ ਉਹ ਥਲਾਂ ਚ ਗਏ ਸਨ। ਤੁਸੀਂ ਕਿਹੜੇ ਜਗ੍ਹਾ ਤੋਂ? ਜਲੰਧਰ। ਜਲੰਧਰ ਇਹ district। ਮੈਨੂੰ ਨਹੀਂ ਪਤਾ, ਇਹ ਤੁਹਾਨੂੰ ਨਹੀਂ ਪਤਾ ਕਿਹੜੇ ਪਾਸੇ, ਲੇਕਿਨ ਐਵੇਂ ਹਵਾਈ ਗੱਲ ਹੈ, ਸੁਣੀ ਸੁਣਾਈ ਗੱਲ ਹੈ। ਕੋਈ ਫਲਾਣੀ ਜਗ੍ਹਾ ਥਲਾਂ ਦੇ ਵਿੱਚ ਇੱਥੇ ਉਹਨਾਂ ਦੀ ਨਹੀਂ, ਉਹ ਥਲ ਨਹੀਂ, ਜਲੰਧਰ ਜਿਹੜੇ ਨਹਿਰ ਉੱਥੇ ਕੋਨੀ ਬਰਾਨੀ ਇਲਾਕਾ ਹੈ। ਬਰਾਨੀ ਇਲਾਕਾ। ਉੱਥੇ ਗਵਰਨਮੈਂਟ ਨੇ ਟਿਊਬਲ ਲਾਤੇ ਜਗ੍ਹਾ। ਹਾਂ, ਉਹ ਬਰਾਨੀ ਇਲਾਕਾ ਹੀ ਹੈ। ਬਰਾਨੀ ਇਲਾਕਾ। ਚੰਡੀਗੜ੍ਹ ਤੋਂ ਅੱਗੇ ਇਲਾਕਾ ਹਰਿਆਣਾ ਸੱਜੇ ਪਾਸੇ ਆ ਜਾਂਦਾ ਹੈ। ਇਹ ਬੇਟੀ, ਇਹ ਮੇਰੀ ਬੇਟੀ ਹੈ। ਇਹ ਜਿਹੜੇ ਅਥਰੂ ਨੇ ਨਾ, ਇਹ ਸਾਬਤ ਇਹੀ ਗੱਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ, ਮੈਨੂੰ ਆਪਣਾ ਪਿਆਰ ਦਿੱਤਾ। ਇਹ ਮੈਂ ਪਿਆਰ ਆਪਣੀ ਝੋਲੀ 'ਚ ਪਾ ਕੇ ਵਾਪਸ ਲੈ ਕੇ ਜਾਵਾਂਗੀ। ਉੱਥੇ ਜਿਹੜੇ ਪੰਜਾਬੀ ਨੇ, ਜਿਹੜੇ ਤਰਸਦੇ ਨੇ ਇੱਧਰ ਆਉਣ ਨੂੰ, ਉਹਨਾਂ ਨੂੰ ਮੈਂ ਤੁਹਾਡਾ ਪਿਆਰ ਦੇਵਾਂਗੀ ਜਾ ਕੇ। ਤੁਹਾਡੇ ਅਥਰੂਆਂ ਦੀ ਦਾਸਤਾਨ ਮੈਂ ਉਹਨਾਂ ਨੂੰ ਸੁਣਾਵਾਂਗੀ ਜਾ ਕੇ। ਇਹ ਬੋਰਡ ਤੇ ਫਿਰ ਉਦੋਂ ਵੀ ਹੋਏਗਾ। ਉਹਦੇ ਸਮਝੋ ਬੱਚੇ ਨੇ ਪੁਰਾਣਾ ਬੋਰਡ ਇੱਥੇ, ਉਹ ਇੱਕ ਉੱਪਰੇ ਵੀ ਹੈ ਜੜ੍ਹਾਂ ਨੇ। ਅੱਛਾ, ਇਹ ਇਹਨਾਂ ਬੋਰਡਾਂ ਦੇ ਥੱਲੇ ਕਿਤੇ ਸਾਡੇ ਦਾਦੇ 100% ਇੱਥੇ ਬੈਠੇ ਏਡੀ ਹੋਣਗੇ। ਵੱਡੀ ਬੋਰਡ ਸੀ ਕਿ ਇਹਦੀਆਂ ਜੜ੍ਹਾਂ ਦੇ ਵਿੱਚੋਂ ਦੀ ਬਾਹਰ ਨਿਕਲ ਆਉਂਦੇ ਹੁੰਦੇ ਆ, ਸਾਰਾ ਪਿੰਡ ਲੋਕੀ ਫੇਰ ਆਉਂਦੇ ਨੇ, ਏਡਾ ਵੱਡਾ ਪੈਲੇ ਇਹ ਉਹਦੀਆਂ ਜੜ੍ਹਾਂ ਨੇ। ਮੇਰੇ ਪਰਦਾਦਾ ਜੀ ਸਾਡਾ ਸਬਾਈ ਕਬਰਸਤਾਨ। ਇਹ ਜਿਹੜੇ ਬੋਰਡ ਨੇ ਨਾ, ਇਹ ਬੋਰਡ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਦਾਦਾ ਬੋਰਡ ਹੋਵੇ, ਕਿਉਂਕਿ ਬੋਰਡ ਵੀ ਅੱਜ ਕੱਲ ਜਿਹੜੇ ਨੇ ਸਾਡੇ ਪਿੰਡਾਂ ਦੇ ਵਿੱਚੋਂ ਅਲੋਪ ਹੋ ਰਹੇ ਨੇ, ਪੁਰਾਣੇ ਦਰਖਤ ਅਲੋਪ ਹੋ ਰਹੇ ਨੇ।
ਸਾਡੇ ਪਿੰਡਾਂ ਦੇ ਵਿੱਚੋਂ ਜਿਹੜੇ ਪੁਰਾਣੇ ਦਰਖਤ ਨੇ ਉਹਨਾਂ ਨੂੰ ਵੱਢ ਕੇ ਤੇ ਉਹਨਾਂ ਦੇ ਥਾਂ ਤੇ ਕੋਠੀਆਂ ਬਣਾਈਆਂ ਜਾ ਰਹੀਆਂ ਨੇ। ਪਰ ਕਿਤੇ ਕਿਤੇ ਇਹ ਜਿਹੜੇ ਬਜ਼ੁਰਗ ਦਰਖਤ ਵੀ ਸਾਨੂੰ ਮਿਲਦੇ ਨੇ ਨਾ, ਇਹ ਬਜ਼ੁਰਗ ਦਰਖਤ ਵੀ ਸਾਨੂੰ ਸਾਡੇ ਬਜ਼ੁਰਗਾਂ ਦੀ ਯਾਦ ਦਿਵਾਉਂਦੇ ਨੇ। ਇਹਨਾਂ ਦਰਖਤਾਂ ਦੇ ਥੱਲੇ, ਇਸ ਛਾਂ ਦੇ ਥੱਲੇ ਕਿਤੇ ਮੇਰੇ ਬਜ਼ੁਰਗ ਜਿਹੜੇ ਨੇ ਉਹ ਖੇਡੇ ਹੋਣਗੇ, ਬੰਟੇ ਖੇਡੇ ਹੋਣਗੇ, ਗੁੱਲੀ ਡੰਡਾ ਖੇਡੇ ਹੋਣਗੇ। ਬਹੁਤ ਵਧੀਆ ਨਜ਼ਾਰਾ। ਲਹਿੰਦੇ ਪੰਜਾਬ ਦੇ ਵਿੱਚ ਇਹ ਪਿੰਡ ਹੈ ਰਾਏਪੁਰ, ਜਿੱਥੋਂ ਮੇਰੇ ਬਜ਼ੁਰਗ ਵੰਡ ਤੋਂ ਬਾਅਦ ਦੂਸਰੇ ਪਾਸੇ ਸ਼ਿਫਟ ਹੋ ਗਏ ਸਨ। ਬਹੁਤ ਸੋਹਣਾ ਹੈ। ਖੁਸ਼ਬੂ ਆਈ ਘੁੰਮਣਾ ਬਿਲਕੁਲ ਬਿਲਕੁਲ। ਵਾਲਦਾ ਦੱਸਿਆ ਕਿ ਉੱਥੇ ਕੋਈ ਬਾਗਸ਼ਾਗ ਸੀ ਵਿੱਚ ਹੀ ਵਿੱਚ ਹਵੇਲੀ ਦੇ ਵਿੱਚ ਹੀ ਬਾਗ ਸਨ, ਹਵੇਲੀ ਦੇ ਵਿੱਚ ਹੀ ਖੂਹ ਵੀ ਲੱਗਾ ਹੋਇਆ ਸੀ। ਹਵੇਲੀ ਚੁਬਾਰ ਮਤਲਬ 2 ਮੰਜ਼ਲਾ ਘਰ ਸੀ। ਉੱਤੇ ਉਹ ਪੱਖਾ ਖਿੱਚਾ ਤੇ ਸਹੀ ਤਰ੍ਹਾਂ ਵਾਲਾ ਘਰ ਸੀ। ਉਹ ਪਤਾ ਨਹੀਂ ਜਿੱਧਰ ਚਾਚਾ ਜ਼ੈਦ ਰਹਿੰਦਾ ਹੈ ਨਾ ਉਧਰ ਹੈ ਸੀ ਸਾਰਾ, ਉਧਰ ਬੂਟੇ ਕਾਫੀ ਵੇ ਕੋਈ ਵੀ ਹੈ ਸੀ ਉਹ ਵੀ ਹੈ। ਹਾਂਜੀ ਪੱਖਾ ਦੇ ਲੱਗਾ ਜਿੱਥੇ ਗਏ ਪੱਖਾ ਲੱਗਾ ਹੋਇਆ ਸੀ ਕਿਚਨ ਵਾਲਾ, ਉਹ ਹੀ ਹੈ। ਮੀਆਂ ਸਾਹਿਬ ਤੁਸੀਂ ਸਹੀ ਦੱਸ ਰਹੇ ਹੋ। ਮੈਂ ਸਾਰਾ ਪੱਖਾ ਆਪ ਹੀ ਵੇਖਿਆ। ਉਹੀ ਚਲੋ ਇਹਨੂੰ ਬੋਲਦੇ ਰੀਕਨਫਰਮ ਹੋ ਗਿਆ। ਪਿੱਪਲ ਦਾ ਬੂਟਾ ਬੜਾ ਲਗਾ ਨਹੀਂ ਐਮ ਸਾਹਿਬ ਮੈਂ ਪੱਖਾ ਵੇਖਿਆ ਉਹਨਾਂ ਦੇ ਘਰ। ਉਹ ਕਿੰਨੀ ਦੇਰ ਲਾਈਟ ਬੰਦ ਹੁੰਦੀ ਤਾਂ ਸਾਰੇ ਉੱਤੇ ਜਾ ਕੇ ਰੋਈ ਜਾ ਰਹੇ ਨੇ। ਉਹ ਪੱਖਾ ਉਸ ਵਕਤ ਦਾ ਏਸੀ ਸੀ। ਉਹ ਕਪੜਾ ਲੱਗਾ ਤੇ ਫਿਰ ਉਹਨੂੰ ਹਾਂਜੀ। ਬੋਬੋ ਅੱਲਾ ਜੰਗਲ ਮੈਂ ਬੋਬੋ ਨੂੰ ਵੇਖਿਆ ਚੱਲਦਿਆਂ। ਖੂਹ ਵੀ ਸੀ ਉੱਥੇ, ਹਾਂਜੀ ਉਸੇ ਹਵੇਲੀ 'ਚ ਖੂਹ ਵੀ ਸੀ। ਬਿਲਕੁਲ ਹੈ ਸੀ। ਨਲਕਾ ਵੀ ਸੀ। ਨਲਕਾ ਨਹੀਂ ਖੂਈ ਸੀ। ਕੋਈ ਜਿੱਥੇ ਹਾਜੀ ਸਾਹਕ ਨੇ ਜਿਹੜੀਆਂ ਦੁਕਾਨਾਂ ਬਣਾਈਆਂ ਨੇ ਇੱਥੇ ਹੁੰਦੀ ਸੀ ਕੋਈ, ਇੱਧਰ ਸੀ ਕੋਈ ਇੱਕ ਬੰਦੇ ਤੇ ਜਿੱਧਰ ਚਾਚਾ ਜ਼ੈਦ ਦਾ ਘਰ ਹੈ ਉਧਰ ਉਹਨਾਂ ਦਾ ਖੁੱਲਾ ਜਿਹਾ ਵਿਹੜਾ ਹੁੰਦਾ ਸੀ। ਉਹਦੇ ਪੌਦੇ ਤੇ ਕਾਫੀ ਲੱਗੇ ਵੇਖੇ ਨੇ। ਠੀਕ। ਤੁਸੀਂ ਜੇ ਦਿਲ ਆਏ ਨਾ ਰੋਡ ਨੂੰ ਤੇ ਫਿਰ ਜਾਂਦੇ ਫਿਰ ਉੱਥੇ ਨਹੀਂ ਉਹ ਜਾਣਾ ਪੈਣਾ। ਤੁਸੀਂ ਸਹੀ ਸਾਡੇ ਘਰ ਇਹਨਾਂ ਨੂੰ ਨਹੀਂ ਮੈਂ ਉਹ ਆਪਣੇ ਘਰ ਖੜਾ ਕਰਾਂ। ਚਲਿਏ ਫਿਰ ਆਪਾਂ ਸਿਆਲਕੋਟ ਸੈਟਲ ਹੋ ਗਏ ਜ਼ਮੀਨ ਇੱਥੇ। ਫਿਰ ਉਹ ਇਹ ਪਿੰਡ ਜਿਹੜਾ ਨਾ ਇਹ ਤਾਂ ਉਹ ਜ਼ਰੀ ਮਾਹੌਲ ਨਹੀਂ ਰਿਹਾ ਜੀ। ਸਾਰੇ ਲੋਕ ਨੇ ਹੁਣ ਆਪਣੇ ਉਹ ਫੈਕਟਰੀ 'ਚ ਕੰਮ ਕਰਦੇ ਕੋਈ ਕਿਤੇ ਬਾਦੀ ਕੰਜਸਟਡ ਹੋ ਗਈ ਹੈ। ਜਿਸ ਵੇਲੇ ਉਹ ਸਨ ਲੋਕ ਉਦੋਂ ਖੁੱਲੇ ਘਰ ਉਹ ਜ਼ਿਮੀਂਦਾਰਾ ਮਾਹੌਲ ਸੀ। ਹੁਣ ਇਹ ਪਿੰਡ ਦੀ ਲੁੱਕ ਬਿਲਕੁਲ ਬਦਲ ਗਈ ਹੈ। ਬਿਲਕੁਲ ਉਹ ਨਹੀਂ ਰਹੀ। ਕਿਉਂਕਿ ਜਿੱਦਾਂ ਉਹ ਮੈਨੂੰ ਡਿਸਕ੍ਰਾਈਬ ਕਰਦੇ ਸਨ, ਉਹ ਥੋੜਾ ਮਤਲਬ ਉਹ ਚੀਜ਼ ਨਹੀਂ ਹੈਗੀ। ਹੁਣ ਕੰਜੈਸਟਡ ਹੋ ਗਿਆ ਥੋੜਾ। ਹਾਂ ਕੰਜਸਟਡ ਹੋ ਗਿਆ ਕਿਉਂਕਿ ਪਾਰਟੀਸ਼ਨ ਹੋਈ ਨਾ। ਇੱਕ ਘਰ ਦੇ ਵਿੱਚ 4 ਘਰ ਬਣ ਗਏ। ਉਹ ਫਿਰ ਲੋਕਾਂ ਨੇ ਜਿਸ ਤਰ੍ਹਾਂ ਹੁਣ 3 ਮੰਜ਼ਲਾ ਹੈ ਸਾਨੂੰ ਉਹਨੇ ਸਾਹ ਭੁੱਲ ਗਿਆ। ਇਹ ਵੇ ਕਿ ਆਪਣੀ ਜ਼ਮੀਨ ਘੱਟ ਹੋਵੇਗੀ ਤੇ ਫਿਰ ਹਾਂਜੀ ਜੀ ਜੀ ਜੀ। ਇਹ ਮਲਕ ਸਾਹਿਬ ਇਹ ਜਿਹੜਾ ਇਹਨਾਂ ਦਾ ਫਿਰ ਘਰ ਬਣਦਾ ਹੈ, ਮੀਆਂ ਸਾਹਿਬ ਜਿਹੜਾ ਦੱਸ ਰਹੇ ਸੀ, ਇੱਥੋਂ ਕਿਹੜਾ ਹੈ ਉਹ? ਇਹ ਇਧਰ ਆ ਸਾਹਮਣੇ ਪਿੰਜਰੇ ਵਾਲਾ। ਪਿੰਜਰੇ ਵਾਲਾ ਸਾਹਮਣੇ ਥੱਲੇ ਹਵੇਲੀ ਸੀ ਉਹ ਏਰੀਆ। ਅੱਛਾ ਆ ਸਾਹਮਣੇ ਜੀ ਜੀ। ਆ ਦੂਰੋਂ ਲੈ ਲੈ ਵੀ ਤਸਵੀਰ ਉਹਦੀ। ਆ ਸਾਹਮਣੇ ਇਹ ਨਾਮ ਥੱਲੇ ਨਾ ਪੁਰਾਣਾ ਡਬਲ ਸਟੋਰੀ ਉਹ ਪੱਖਾ। ਉਹ ਪੱਖੇ ਨੂੰ ਤਾਂ ਮੈਂ ਆਪ ਹੀ ਵੇਖਿਆ। ਅੱਲਾ ਜੰਗਲ ਲਾਈਟ ਬੰਦ ਹੁੰਦੀ ਤੇ ਬੋਬੋ ਹੁੰਦੀ ਉਹ ਬੇਬੇ ਉਹਨਾਂ ਦੀ ਦਾਦੀ। ਉਹ ਅਸਾਂ ਵੀ ਜਾ ਕੇ ਉੱਥੇ ਬਹਿ ਜਾਣਾ ਕਰਨਾ। ਉਹ ਬੋਬੋ ਨੂੰ ਪਿਆ ਖਿੱਚਣਾ ਉਹਨੂੰ ਖਿੱਚਣਾ ਤੇ ਪੂਰੇ ਹਵਾ ਜਿਹੜੀ ਹੈ ਸਾਰਾ। ਇੱਥੇ ਇਸ ਪਿੰਡ 'ਚ ਕਾਫੀ ਸਾਰੇ ਇਲਾਕੇ ਨੇ ਨਾ। ਸਿਆਲਕੋਟ ਅੱਗੇ ਪਿੱਛੋਂ ਇੱਥੇ ਨਹੀਂ ਆਏ ਸੀ। ਜੀ ਅੱਛਾ ਅੱਛਾ। ਮਕਾਨ ਸਟੇਸ਼ਨ ਵਾਲਾ ਨਾ। ਹਾਂ ਹਾਂਜੀ। ਇਹ ਏਰੀਆ ਸੁਚੇਤ ਸਿੰਘ ਦਾ ਜਿਹੜੀ ਲੁੱਕ ਹੈ ਉਹ ਬਦਲ ਗਈ। ਸੁਚੇਤ ਸਿੰਘ ਬਦਲ ਗਈ। ਠੀਕ। ਉਹ ਮੇਰੇ ਵਾਲ ਸਾਹਿਬ ਇੱਥੇ ਨੰਬਰਦਾਰ ਸਨ। ਹਾਂ ਅੱਛਾ ਅੱਛਾ। ਖੂਬ ਨਾ ਸਾਡੇ ਕੋਲ ਸੀ। ਉਹ ਨਹਿਰ ਦੇ ਵਿੱਚ ਆ ਗਿਆ। ਇਹ ਹੁਣ ਵੱਡਿਆਂ ਤੋਂ ਅਗਰ ਪਤਾ ਚੱਲ ਪਾਵੇ, ਸੁਚੇਤ ਸਿੰਘ ਤੁਹਾਡੇ ਕੀ ਲੱਗਦੇ ਸਨ? ਹਾਂ ਮੈਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੀ ਕੁਝ ਹੋਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਾਬਤਾ ਕਰਕੇ, ਕਿਉਂਕਿ ਮੇਰੇ ਫਾਦਰ ਸਾਹਿਬ ਦੀ ਵੀ ਤਬੀਅਤ ਬਹੁਤੀ ਠੀਕ ਨਹੀਂ ਰਹਿੰਦੀ। ਉਹਨਾਂ ਦੀ ਵੀ ਮੈਮਰੀ ਦੀ ਪ੍ਰੋਬਲਮ ਹੋਣ ਕਰਕੇ ਨਾ। ਹਾਂ ਤੇ ਓਵਰਆਲ ਥੋੜੇ ਸਾਲ ਲੇਟ ਹੋ ਗਏ ਆ, ਥੋੜੇ ਸਾਲ ਪਹਿਲਾਂ ਆ ਜਾਣੀ ਤੇ ਕਾਫੀ ਹੱਦ ਤੱਕ ਤੁਸੀਂ ਕਾਮਯਾਬ ਹੋ ਗਏ ਹੋ। ਜੀ। ਕਿਉਂਕਿ ਜਿਵੇਂ ਤੁਸੀਂ ਦੱਸਦੇ ਹੋ ਉਵੇਂ ਇਹਨਾਂ ਨੇ 100% ਉਹੀ ਚੀਜ਼ਾਂ ਮੀਆਂ ਸਾਹਿਬ ਨੇ, ਭਾਈ ਹੋਰਾਂ ਨੇ, ਸਾਰੇ ਗੁੰਮਣ ਸਾਹਿਬ ਹੋਰਾਂ ਨੇ ਦੇਖੀਆਂ। ਦਿਲਚਸਪੀ ਸੀ ਨਾ ਬਜ਼ੁਰਗਾਂ ਉਹ ਸੁਣ ਗਏ ਨਾਲ। ਮੈਂ ਬੜੀ ਦੇਰ ਨਹਿਰ, ਮੇਰਾ ਪਿੰਡ ਨਾਲ ਪਰਲੇ ਪਾਸੇ ਨਹਿਰ ਬਾਅਦ 'ਚ ਬਣੀ ਹੈ 50 'ਚ। तो मैं आपको 58 हाँ ਉਹ ਜਿਹੜੇ ਨਹੀਂ ਉਹ ਅੰਬਾਂ ਦੇ ਦਰਖਤ ਮੈਂ ਜਦੋਂ ਉੱਥੇ ਆ ਕੇ ਬਹਿਣਾ ਤੇ ਮੈਨੂੰ ਆਪਣੇ ਦਾਦਾ ਜੀ ਚੁੱਕੇ ਮੈਂ ਜਦੋਂ ਮੇਰੇ ਦਾਦਾ ਜੀ ਫੌਤ ਹੋਏ ਨੇ ਤੇ ਮੈਂ ਉਹਨਾਂ ਦੇ 40 ਦਿਨ ਬਾਅਦ ਪੈਦਾ ਹੋਇਆ। ਉਹ ਮੈਂ ਇੱਕ ਤੇ ਇਹ ਬੜਾ ਸੀ ਕਿ ਉਹ ਦਾਦਾ ਜੀ ਨੂੰ ਵੇਖ ਨਹੀਂ ਸਕਿਆ। ਉਹਨਾਂ ਦੇ ਗੱਲਾਂ ਸੁਣ ਕੇ ਇੱਕ ਬੜੇ ਠੰਡੇ ਮਿਜ਼ਾਜ ਦੇ ਬੜੇ ਅੱਛੇ ਆਦਮੀ ਸਨ। ਫਿਰ ਉਹਦੇ ਜਿਹੜੇ ਦੋਸਤ ਸਾਡੇ ਇੱਥੇ ਜਦੋਂ ਮੈਂ ਅੰਬਾਂ ਦੇ ਦਰਖਤ ਵੇਂਦਾ ਸੀ ਤਾਂ ਮੈਨੂੰ ਯਾਦ ਆ ਜਾਂਦਾ ਸੀ ਕਿ ਇਹ ਮੇਰੇ ਦਾਦਾ ਜੀ ਦੇ ਦੋਸਤ ਨਬੀਲਾ ਸਿੰਘ
ਉਹਦਾ ਡੇਰਾ ਸੀ ਨਾ ਉੱਥੇ ਉਹ ਸਾਡੇ ਡੇਰੇ ਨਾਲ ਬਾਗ ਸੀ 7-8 ਏਕੜ ਦਾ ਉਹਦੇ ਚਾਹਦੇ ਹਰ ਕਿਸਮ ਦਾ ਫਲ ਲੱਗਿਆ ਜ਼ਰਾ ਇੱਧਰ ਘੱਲ ਦਿਓ ਬਹੁਤ ਵਕਤ ਹੀ ਨਹੀਂ ਰਿਹਾ ਨਹੀਂ ਕੋਈ ਨਹੀਂ ਕੋਈ ਕਿੱਥੇ ਚਾਚਾ ਜੀ ਕੀ ਕਹਿੰਦੇ ਨੇ ਤੋਰਦੇ ਨੇ ਇੰਡੀਆ ਠੀਕ ਨਾਲ ਵਾਲੇ ਸਾਹਮਣੇ ਜੱਸਣ ਨਾਲ ਅੱਗੇ ਕੋਈ 4 ਕਿਲੋਮੀਟਰ ਦੇ ਕੇ ਇਸ ਪਿੰਡ ਦੇ ਜਿਹੜੇ ਲੋਕਲ ਨੇ ਨਾ ਇਸ ਪਿੰਡ 'ਚ ਮੇਰਾ ਪਿੰਡ ਨਾਲ ਹੈ ਇਸ ਪਿੰਡ ਜਿਹੜੇ ਲੋਕਲ ਨੇ ਉਹ ਕਸ਼ਮੀਰੀਆਂ ਦੇ ਘਰ ਸਨ ਕੁਛ ਇਹਨਾਂ ਦਾ ਘਰ ਸੀ ਤੇ ਬਾਕੀ ਕ੍ਰਿਸਚੀਅਨ ਸਨ ਜਾਂ ਕ੍ਰਿਸਚਨ ਤੇ ਜਾਂ ਇੱਕ ਘਰ ਜਿਹੜਾ ਸਰਦਾਰਾਂ ਚੋਂ ਜਿਹੜਾ ਬੂਟਾ ਹੈ ਮੁਸਲਮਾਨ ਹੋ ਗਿਆ ਇਹ ਵੇ ਬਾਕੀ ਸਾਰੇ ਲੋਕ ਮਾਈਗ੍ਰੇਟ ਹੋ ਕੇ ਆ ਰਹੇ ਤੇ ਇੱਥੋਂ ਮਾਈਗ੍ਰੇਟ ਹੋ ਕੇ ਟੁਰ ਗਏ ਗੱਲ ਸੁਣੋ ਉਹ ਧੋਬੇ ਵੀ ਇੱਥੋਂ ਦੇ ਨਹੀਂ ਚੰਦ ਇੱਕ ਘਰ ਹੋ ਗਏ ਨਾ ਕਿਹੜੇ ਭਲਾ ਮਾਜਾ ਰਸਦ ਚਾਚੇ ਸੈਦ ਅਲੀ ਹਰੀ ਇੱਥੋਂ ਦੇ ਹਾਂ ਉਹ ਇੱਥੇ ਸੋ ਜਿਹੜੇ ਘਰ ਦੇ ਵਿੱਚ ਅਸੀਂ ਬੈਠੇ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸਨ ਉਹ ਸਰਦਾਰ ਸਨ। ਹਾਂ ਇਹ ਜਿਨ੍ਹਾਂ ਦੇ ਬੈਠੇ ਸੋ ਸਰਦਾਰ ਸਨ ਹਾਂ ਚਾਚੇ ਬੂਟੇ ਦੇ ਪਰਦਾਦੇ ਦਾ ਕੀ ਨਾਮ ਸੀ ਦੱਸ ਦੇ ਤਾਂ ਫਾਇਦਾ ਨਹੀਂ ਹੁੰਦਾ ਉਹ ਖੁਦ ਆ ਜਾਣ ਕੇ ਉਹ ਅਗਰ ਆ ਜਾਣ ਤੇ ਫਿਰ ਉਹਨਾਂ ਤੋਂ ਪਤਾ ਚੱਲ ਜਾਏਗਾ ਨਾ। ਨੇ 15 ਪੁਸ਼ਤਾਂ ਆਪਣਾ ਸ਼ਜਰਾ ਰੱਖਿਆ ਜਿੱਥੋਂ ਪਿੱਛੇ ਸਰਦਾਰ ਵੀ ਨੇ तो फखर होना चाहिए ना सर। देखो इंसान मजहब बदल सकता है कल्चर नहीं होता बदलिया जाता ਉਹਦਾ ਨਸਲ ਉਹਦਾ ਖੂਨ ਨਹੀਂ ਬਦਲਿਆ ਜਾਂਦਾ। ਉਹ ਜਿਹੜੇ ਬਾਕੀ ਮੁਸਲਮਾਨ ਤੁਸੀਂ ਅਰਬ ਚੋਂ ਆਏ ਹੋ ਤੁਸੀਂ ਵੀ ਕਨਵਰਟ ਹੀ ਹੋਏਗੇ ਸਾਰੇ ਕਨਵਰਟਡ ਇੱਥੇ ਇੰਜੀ ਗੱਲ ਆ ਇਸ ਤਰ੍ਹਾਂ ਹੀ ਹੈ ਜੀ ਨਾਲੇ ਐਵੇਂ ਹਰ ਮਜ਼ਹਬ ਨੂੰ ਹਰ ਕੌਮ ਨੂੰ ਆਪਣੇ ਆਪ ਤੇ ਫਖਰ ਹੈ ਜਿਹੜੇ ਸਰਦਾਰ ਨੇ ਉਹਨੂੰ ਆਪਣੇ ਆਪ ਤੇ ਫਖਰ ਹੈ। ਮੇਰੇ ਦੋਸਤ ਆਏ ਬੈਠੇ ਨੇ ਫੈਕਟਰੀ ਯੂ ਐਸ ਏ ਹੁੰਦੇ ਨੇ ਜੀ ਜੀ ਤੇ ਉਹ ਆਂਦੇ ਨੇ ਮੈਨੂੰ ਇੱਥੇ ਇੱਕ ਸਰਦਾਰ ਮਿਲਿਆ ਤੇ ਉਹ ਦੱਸਿਆ ਵੀ ਮੈਂ ਮੁਸਲਮਾਨ ਤੇ ਆ ਤੇ ਉਹ ਸਰਦਾਰ ਆਂਦਾ ਮਰਸੀਡੀਜ਼ ਤੋਂ ਲੈ ਕੇ ਟਾਂਗੇ ਤੇ ਬਹਿ ਗਏ ਉਹ ਜਿਹੜੀ ਸਮਝਦੇ ਨੇ ਉਹ ਫਖਰ ਮਹਿਸੂਸ ਕਰਦੇ ਨੇ ਵੀ ਸਰਦਾਰ ਉਹਨਾਂ ਕਿ ਤੁਸੀਂ ਮਰਸੀਡੀਜ਼ ਤੋਂ ਲੱਦ ਕੇ ਟਾਂਗੇ ਤੇ ਬਹਿ ਗਏ ਹਾਂ ਇੰਜੀ ਹੈ ਸਰ। ਵੈਸੇ ਮੈਂ ਤਾਂ ਹਿਸਾਬ ਲਾਇਆ ਜਿਹੜਾ ਪਾਰਟੀਸ਼ਨ ਹੋਈ ਨਾ ਸਾਡੀ ਇਹ ਨਹੀਂ ਸੀ ਹੋਣੀ ਚਾਹੀਦੀ ਇਹ ਹਰ ਪੰਜਾਬੀ ਇਹੀ ਹਿਸਾਬ ਲਾਂਦਾ ਹੈ ਲੇਕਿਨ ਉਹਨਾਂ ਨੇ ਕਰ ਦਿੱਤੀ ਪਾਰਟੀਸ਼ਨ ਅਗਰ ਹੋ ਵੀ ਗਈ ਸੀ ਤੇ ਯਾਰ ਸਮਾਨ ਇੱਕ ਤੋਂ ਆਪਸ ਹੈ ਸੀ ਨਾ ਪਾਰਟੀਸ਼ਨ ਵੀ ਤੇ ਪੰਜਾਬ ਦੀ ਹੋਈ ਹੈ ਨਾ ਪੰਜਾਬ ਦੀ ਹੋਈ ਹੈ ਕਿਸੇ ਹੋਰ ਦੀ ਗੱਲ ਨਹੀਂ। ਇਹ ਕਰ ਰਹੇ ਨੇ ਕਿ ਪਾਰਟੀਸ਼ਨ ਦੀ ਕੀਮਤ ਕਿਹਨਾਂ ਅਦਾ ਕੀਤੀ ਪੰਜਾਬੀਆਂ ਨੇ ਪੰਜਾਬੀਆਂ ਨੇ ਭਾਵੇਂ ਮੁਸਲਮਾਨ ਇੰਡੀਆ ਤੋਂ ਉੱਥੇ ਬੈਠਾ ਰਿਹਾ ਬਾਕੀ ਉੱਥੇ ਬੈਠੇ ਔਰ ਜ਼ਿਆਤੀ ਹੋਏ ਕਿ ਜਿਹੜੇ ਇਧਰੋਂ ਗਏ ਬੇਗਨਾ ਉਹ ਮਾਰੇ ਗਏ ਜਿਹੜੇ ਉਧਰੋਂ ਆਏ ਬੇਗਨਾ ਉਹ ਮਾਰੇ ਚਲੋ ਉਸ ਤੋਂ ਬਾਅਦ ਵੇਖ ਲੈਣਾ ਉਸ ਤੋਂ ਬਾਅਦ ਜਿਹੜੀਆਂ ਜੰਗਾਂ ਹੋਈਆਂ ਨੇ ਉਹਦੇ ਚ ਕਿਹਨਾਂ ਨੂੰ ਲੜਾਇਆ ਗਿਆ ਪੰਜਾਬੀਆਂ ਨੂੰ ਲੜਾਇਆ ਗਿਆ। ਬੈਟਲਫੀਲਡ ਵੀ ਪੰਜਾਬ ਸੀ ਬੈਟਲਫੀਲਡ ਬਾਬੇ ਖੁਸ਼ੀ ਕਸ਼ਮੀਰੀ ਦੀ ਜਿਨ੍ਹਾਂ ਨਾਲ ਲੱਗਦੀ ਸੀ ਉਦੋਂ ਉਹਨਾਂ ਨੂੰ ਮਾਰਨ ਦੇ ਚੱਕਰਾਂ ਸੀ। ਮੇਰੇ ਵਾਲ ਸਾਹਿਬ ਦੱਸਦੇ ਜਦੋਂ ਪਾਰਟੀਸ਼ਨ ਹੋਈ ਹੈ ਨਾ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਇਹ 36 ਜ਼ਿਲ੍ਹੇ ਪੰਜਾਬ ਸੀ ਉਹਨਾਂ ਕਹਿੰਦੇ 20 ਇੱਧਰ ਕਰ ਦਿਓ ਤੇ 16 ਇੰਡੀਆ ਨੂੰ ਦੇ ਦਿਓ ਜਿਸ ਤਰ੍ਹਾਂ ਆਪਣੇ ਕੈਸਾਂ ਸਾਈਨ ਕਰਦੇ ਚੌਥੇ ਦਿਨ ਸਰਬੰਨ ਜੀ ਤੁਸੀਂ ਉਧਰ ਟੁਰੋ ਨੇ ਤੁਹਾਡਾ ਕਲਾਨੌਰ ਵੀ ਪਹਿਲੇ ਪੰਜਾਬ 'ਚ ਸੀ ਹੁਣ ਹਰਿਆਣੇ 'ਚ ਹੈ। ਪੰਜਾਬ 'ਚ ਸੀ ਹਾਂ ਹੁਣ ਹਰਿਆਣਾ ਉਹ ਜਿਹੜਾ ਜਲੰਧਰ ਨੇ ਉੱਤੋਂ ਰਾਹ ਜਾਂਦਾ ਕਸ਼ਮੀਰ ਨੂੰ ਔਰ ਰਾਹ ਕੋਈ ਕਸ਼ਮੀਰ ਨੂੰ ਲੱਗਦਾ ਆਹ ਪਠਾਨਕੋਟ ਤੋਂ ਨਹੀਂ ਪਠਾਨਕੋਟ ਤੋਂ ਜਾਂਦਾ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਉਹ ਹੀ ਕੁਰਾ ਜਿਹਨੂੰ ਖਟੂਏ ਵਾਲ ਬੋਲਾਉਂਦੇ ਨੇ ਉਹ ਹੀ ਰਾਹ ਉਹ ਪਠਾਨਕੋਟ ਦੇ ਉਹ ਪਠਾਨਕੋਟ ਦਾ ਉਹ ਫਿਰ ਚੌਥੇ ਦਿਨ ਅਸੀਂ ਨਿਕਲੇ ਉੱਥੋਂ ਸ਼ੱਕਰਗੜ੍ਹ ਤਹਿਸੀਲ ਐਤਲ ਦੇਤੀ ਆ ਤਾਂ ਬਾਕੀ ਜ਼ਿਲ੍ਹਾ ਉਤਲ ਦਾ ਬੇਯਾਰੋ ਮਦਦ ਕਰ ਕੋਈ ਸ਼ੈ ਨਹੀਂ ਇਸ ਤਰ੍ਹਾਂ ਖਾਲੀ ਹੱਥਾਂ ਛੱਡ ਕੇ ਆ ਗਏ ਸਰ ਉਹ ਜੀ ਇੰਜੀ ਹੈ ਤੇ ਘਰ ਦੀ ਕਹਾਣੀ ਹੈ ਜੀ। ਨਹੀਂ ਜੇ ਨਹੀਂ ਤੇ ਬੜਾ ਪਿਆਰ ਬੜਾ ਸੀ ਲੋਕਾਂ ਦਾ ਤੇ ਆਪਸੀ ਨਫ਼ਰਤ ਨਹੀਂ ਸੀ ਨਾ ਮਕਤੀ ਬਣਾਈ ਗਈ ਹੈ। ਮੈਂ ਨਾ ਉਹ ਤਿਉਹਾਰ ਇੱਕ ਦੂਜੇ ਮਨਾਣੇ ਸਾਰੇ ਦੇਖੋ 47 ਤੋਂ 2 ਸਾਲ ਪਹਿਲੇ ਤੱਕ ਨਾ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਇੱਥੇ ਹੋਣਾ ਕੀ ਹੈ। ਜਿਹੜੀ ਸਾਰੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਮਿੱਟੀ ਦੀ ਗੱਲ ਤੇ ਅੱਜ ਇਹ ਰਾਏਪੁਰ ਦੀ ਮਿੱਟੀ ਮੈਂ ਆਪਣੀ ਝੋਲੀ 'ਚ ਪਵਾ ਕੇ ਵਾਪਸ ਉਸ ਚੜ੍ਹਦੇ ਪੰਜਾਬ ਦੇ ਵਿੱਚ ਲੈ ਕੇ ਜਾ ਰਹੀ ਹਾਂ ਤੇ ਇਹ ਜਾ ਕੇ ਮੈਂ ਕੁਝ ਆਪਣੇ ਘਰ ਦੇ ਲੌਨ ਦੇ ਵਿੱਚ ਪਾਵਾਂਗੀ ਕੁਝ ਗਮਲੇ ਵਿੱਚ ਪਾ ਕੇ ਉਹਦੇ ਵਿੱਚ ਕੋਈ ਬੂਟਾ ਲਾਵਾਂਗੀ। ਇਹ ਬਹੁਤ ਹੀ ਕੀਮਤੀ ਮਿੱਟੀ ਹੈ। ਇਹ ਮਿੱਟੀ ਜਿਹੜੀ ਹੈ ਨਾ ਬਸ ਮਿੱਟੀ ਦੀ ਉਹੀ ਗੱਲ ਹੈ ਇਹ ਮਿੱਟੀ ਦੀ ਖਿੱਚ ਹੈ ਜਿਹੜੀ ਅੱਜ ਮੈਨੂੰ ਇੱਥੇ ਲੈ ਕੇ ਆਈ ਹੈ। थैंक यू बेटा गॉड ब्लेस यू। अच्छा ਕੀ ਕਰ ਰਹੇ ਆ एक मिनट इधर ना मेरी फोटो खींच दो फोटो खींचो इधर देखो इधर हाथ थल्ले कर तेरी तस्वीर बन रही है हाथ थल्ले कर चल इधर देख इधर देख कैमरा ही देख इधर देख हेलो बिठा कर दो 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 लो जी इधर मिलाए इधर मिलाए हाथ मिलाओ एक बिठा भी करो इनको एक बिठा भी कर दो